ਇਸ ਵਕਫ ਸੋਧ ਬਿੱਲ ਦੇ ਬਹਾਨੇ ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਦਾ ਰਾਹ ਖੋਲਿਆ ਜਾ ਰਿਹਾ, ਕਿਉਂਕਿ ਸਾਫ਼ ਕਿਹਾ ਜਾ ਰਿਹਾ ਕਿ ਗੈਰ ਜਿਹੜਾ ਮੁਸਲਮਾਨ ਹੈ ਉਹ ਵੀ ਇਹਨਾਂ ਵਕਫ ਬੋਰਡ ਦੇ ਮਾਮਲਿਆਂ ਦੇ ਵਿੱਚ ਹੁਣ ਮੈਂਬਰ ਬਣ ਸਕਦਾ। ਹੁਣ ਕਾਨੂੰਨੀ ਤੌਰ ਦੇ ਉੱਤੇ ਕਿਸੇ ਹਿੰਦੂ ਨੂੰ ਜਾਂ ਕਿਸੇ ABCD ਨੂੰ ਮੈਂਬਰ ਲਾ ਕੇ ਉਹ ਜਿਹੜਾ ਹੈਗਾ ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਦਾ ਰਾਹ ਉਹ ਖੋਲ ਲਿਆ ਗਿਆ। ਜਿਵੇਂ ਕੁਝ ਜਾਇਜ਼ ਨੁਕਤੇ ਜਾਇਜ਼ ਮਸਲੇ ਮੁਸਲਮਾਨਾਂ ਦੇ ਵਕਫ ਬੋਰਡ ਦੇ ਮਾਮਲਿਆਂ ਨਾਲ ਸੰਬੰਧਿਤ ਸਾਹਮਣੇ ਆਏ, ਜਿਨ੍ਹਾਂ ਦੇ ਕਰਕੇ BJP ਨੂੰ ਭਾਗਵੇਂ ਬ੍ਰਿਗੇਡ ਨੂੰ ਮੌਕਾ ਮਿਲਿਆ ਆਹ ਦਿਨ ਲੈ ਕੇ ਆਓ। ਸੋ ਅੱਜ ਸਾਡੀ ਕੌਮ ਨੂੰ ਵੀ ਇਹ ਅਕਲ ਕਰਨ ਦੀ ਲੋੜ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਾਰਤ ਸਰਕਾਰ ਇਹ ਕਵੇ ਕਿ ਜੀ ਹੁਣ ਤਾਂ ਇਕੱਲੇ ਪੰਜਾਬ ਦੇ ਸਿੱਖਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹਿ ਗਈ ਇਹ, ਸੋ ਆਪਾਂ ਇਹਨੂੰ ਜਿਵੇਂ ਪੰਜਾਬ ਦੇ ਸਿੱਖਾਂ ਦੇ ਹਿਸਾਬ ਨਾਲ ਬਣਾਉਣਾ ਤਾਂ ਇਹਨੂੰ ਨਵਾਂ ਕਾਨੂੰਨ ਬਣਾਉਣੇ ਆ, ਹੁਣ ਛੱਡੋ ਅੰਗਰੇਜ਼ਾਂ ਵੇਲੇ ਦਾ 1925 ਵਾਲਾ ਕਾਨੂੰਨ। ਇਹ ਗੱਲ ਕਦੇ ਨਾ ਕਦੇ ਸਿਆਪਾ ਛਿੜ ਜਾਣਾ, ਕਿਉਂਕਿ ਹੁਣ ਹਰਿਆਣਾ ਤਾਂ ਬਾਹਰ ਨਿਕਲ ਗਿਆ, ਹਿਮਾਚਲ ਨੂੰ ਅਗਲੇ ਕੱਢ ਦੇਣਗੇ, ਜਿਹੜਾ ਇੱਕ ਅੱਧਾ ਮੈਂਬਰ ਕਹਿਣਗੇ ਜੀ ਨਾਮਜ਼ਦ ਕਰ ਲਿਆ ਕਰੋ। ਜੋ ਮਰਜ਼ੀ ਆ, ਇਹ ਗੱਲ ਜਿੱਧਰ ਨੂੰ ਜਾ ਰਹੀ ਆ ਉਹ ਸਾਡੇ ਘਾਟੇ ਵਾਲੀ ਆ। ਸਾਡੀ ਤਾਕਤ, ਸਾਡੀ ਸਮਰੱਥਾ, ਸਾਡਾ ਸਾਰਾ ਕੁਝ ਖੁਰਦਾ ਜਾ ਰਿਹਾ, ਘਟਦਾ ਜਾ ਰਿਹਾ, ਤੇ ਸਾਡੇ ਲੀਡਰ ਸਾਨੂੰ ਦਮ ਗੱਜੇ ਮਾਰੀ ਜਾਂਦੇ ਆ ਵੀ ਅਸੀਂ ਫੱਟੇ ਚੱਕ ਦਿਆਂਗੇ, ਅਸੀਂ ਬਸ ਕੌਮ ਦਾ ਭਵਿੱਖ ਜਿਹੜਾ ਹੈਗਾ ਉਹ ਸਵਾਰ ਦਿਆਂਗੇ। ਇਸ ਮੌਕੇ ਵੀ ਸਾਡੀ ਕੌਮ ਦਾ ਜਿਹੜਾ ਬਹੁਤ ਪੱਖ ਜਿਨ੍ਹਾਂ ਦੇ ਕੋਲੇ ਸਮਝ ਵਾ, ਜਿਹੜੇ ਦੱਸ ਸਕਦੇ ਆ ਕਿ ਕੌਮ ਦਾ ਭਵਿੱਖ ਕਿਵੇਂ ਸਿਕਿਉਰ ਹੋ ਸਕਦਾ, ਉਹਨਾਂ ਵੱਲ ਧਿਆਨ ਨਹੀਂ। ਧਿਆਨ ਉਹਨਾਂ ਵੱਲ ਆ ਜਿਹੜੇ ਲੋਕਾਂ ਨੂੰ, ਸਿੱਖਾਂ ਨੂੰ ਬੇਵਕੂਫ ਬਣਾਉਣ ਦੇ ਵਿੱਚ ਮਾਹਿਰ। ਅੱਜ ਜਦੋਂ ਮੁਸਲਮਾਨ ਭਾਈਚਾਰੇ ਨੇ ਓਵੈਸੀ ਵੱਲੋਂ ਕਾਨੂੰਨ ਨੂੰ, ਬਿੱਲ ਨੂੰ ਪਾੜਨ ਤੋਂ ਬਾਅਦ ਤਸੱਲੀ ਪ੍ਰਗਟਾਈ ਹੋਣੀ ਆ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਵੀ ਇੱਥੇ ਕੌਣ ਸੁਣਦਾ ਵੀ ਤੁਸੀਂ ਬਿੱਲ ਨੂੰ ਇੰਨਾ ਪਸੰਦ ਨਹੀਂ ਕਰਦੇ। ਜਿਵੇਂ ਉਹਨੇ ਬਿੱਲ ਪਾੜਿਆ ਓਵੈਸੀ ਨੇ, ਜਾਂ ਬੀਬਾ ਹਰਸਿਮਰਤ ਕੌਰ ਨੇ, ਜਾਂ ਹੋਰਨਾਂ ਨੇ ਵਿਰੋਧ ਕੀਤਾ, ਉਹਨੇ ਬੜਾ ਧੜੱਲੇ ਨਾਲ, ਬੜਾ ਠੋਕ ਵਜਾ ਕੇ ਅਮਿਤ ਸ਼ਾਹ ਨੇ ਕਿਹਾ ਵੀ ਜਿਹੜੇ ਕਹਿੰਦੇ ਆ ਵੀ ਇਹਨੂੰ ਮੰਨਣਾ ਨਹੀਂ, ਅਸੀਂ ਦੇਖਾਂਗੇ ਵੀ ਕਿਹੜਾ ਨਹੀਂ ਮੰਨਦਾ। ਇਹਦੇ ਅਰਥ ਬੜੇ ਸਪਸ਼ਟ ਨੇ ਕਿ ਹੁਣ ਅਸੀਂ ਤੁਹਾਨੂੰ ਛਿੱਤਰ ਫੇਰ ਕੇ ਇਹ ਕਾਨੂੰਨ ਮਨਵਾਵਾਂਗੇ। ਉਸ ਮੁਲਕ ਦੀ ਪਾਰਲੀਮੈਂਟ ਵਿੱਚ ਜਿੱਥੇ ਕਹਿੰਦੀ ਕਹਾਉਂਦੀ ਮੁਸਲਮਾਨ ਕੌਮ ਦੀ ਸੁਣਵਾਈ ਨਹੀਂ ਹੋ ਰਹੀ, ਉੱਥੇ ਆਪਾਂ ਕੀ ਭਾਲਦੇ ਹਾਂ ਜੀ? ਉੱਥੇ TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵਕਫ ਸੋਧ ਬਿੱਲ ਜਾਇਦਾਦ, ਵਕਫ ਸੋਧ ਬਿੱਲ ਜਿਹੜਾ ਹੈ ਉਹ ਅੱਜ ਪਾਸ ਕੀਤਾ ਗਿਆ, ਜਿਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਬਹੁਤ ਹੰਗਾਮਾ ਹੋਇਆ। ਤੇ ਜਿਹੋ ਜਿਹਾ ਮਾਹੌਲ ਬਣ ਰਿਹਾ, ਹੋ ਸਕਦਾ ਮੁਸਲਮਾਨ ਭਾਈਚਾਰੇ ਵੱਲੋਂ ਸੜਕਾਂ ਤੇ ਆ ਕੇ ਵੀ ਵਿਰੋਧ ਕੀਤਾ ਜਾਵੇ। ਤੇ ਜਿਵੇਂ ਸਿੱਖਾਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ, ਪੰਜਾਬ ਨੇ, ਪੰਥ ਨੇ ਖੇਤੀ ਨਾਲ ਸੰਬੰਧਿਤ 3 ਕਾਲੇ ਕਾਨੂੰਨ ਰੱਦ ਕਰਵਾਉਣ ਲਈ ਇੱਕ ਬਹੁਤ ਹੀ ਵੱਡਾ ਸੰਘਰਸ਼ ਕਾਮਯਾਬੀ ਨਾਲ ਲੜਿਆ। ਉਸ ਤੋਂ ਪ੍ਰੇਰਨਾ ਲੈ ਕੇ ਹੋ ਸਕਦਾ ਮੁਸਲਮਾਨ ਭਾਈਚਾਰਾ ਵੀ ਇਸ ਵਕਫ ਸੋਧ ਬਿੱਲ ਦੇ ਖਿਲਾਫ ਜਿਹੜਾ ਕਿ ਕਾਨੂੰਨ ਬਣ ਗਿਆ, ਇਹਦੇ ਖਿਲਾਫ ਸ਼ਾਇਦ ਸੜਕਾਂ ਤੇ ਆ ਸਕੇ। ਪਰ ਇਹਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਹੋਰ ਵੀ ਨੇ ਕਿ ਸਾਫ਼ ਦਿਖ ਰਿਹਾ ਹੈਗਾ ਕਿ ਬਿਲਕੁਲ ਪੂਰੀ ਤਿਆਰੀ ਨਾਲ ਭਾਗਵੇਂ ਬ੍ਰਿਗੇਡ ਨੇ ਇਹ ਕਾਨੂੰਨ ਜਿਹੜਾ ਹੈ ਬਣਾਇਆ। ਜਾਣੀ ਕਿ ਪਹਿਲਾਂ ਪੂਰੇ ਭਾਰਤ ਵਿੱਚ ਉਹਨਾਂ ਨੇ ਇੱਕ ਪਲਾਨ, ਇੱਕ ਤਿਆਰੀ, ਇੱਕ ਯੋਜਨਾਬੱਧ ਤਰੀਕੇ ਨਾਲ ਸਾਰਾ ਕੁਝ ਬਿਉਂਤਿਆ ਹੋਣਾ ਹੈ ਕਿ ਜੇਕਰ ਇਸ ਕਾਨੂੰਨ ਤੋਂ ਭੜਕ ਕੇ ਮੁਸਲਮਾਨ ਭਾਈਚਾਰੇ ਵਾਲੇ ਸੜਕਾਂ ਤੇ ਆਉਣ, ਵਿਰੋਧ ਕਰਨ, ਤਾਂ ਕਾਨੂੰਨ ਅਨੁਸਾਰ ਤਾਂ ਨਜਿੱਠਿਆ ਹੀ ਜਾਵੇ। ਪਰ ਜਿਹੜਾ ਪਿਛਲੇ ਦਿਨਾਂ 'ਚ ਈਦ, ਰਮਜ਼ਾਨ, ਹੋਲੀ, ਇਹਨਾਂ ਮਸਲਿਆਂ ਦੇ ਉੱਤੇ ਪਹਿਲਾਂ ਹੀ ਹਿੰਦੂ ਅਤੇ ਮੁਸਲਮਾਨ ਜਜ਼ਬਾਤ ਭੜਕਾਏ ਹੋਏ ਨੇ, ਤੇ ਜਿਵੇਂ ਭਾਰਤ ਦੇ ਵਿੱਚ ਵਸਦੇ ਹਿੰਦੂਆਂ ਨੂੰ ਪੂਰਾ ਪੰਪ ਮਾਰਿਆ ਹੋਇਆ ਕਿ ਤੁਹਾਨੂੰ ਕੋਈ ਪਰਵਾਹ ਕਰਨ ਦੀ ਲੋੜ ਨਹੀਂ, ਅਸੀਂ ਸਟੇਟ ਮਤਲਬ ਤੁਹਾਡੇ ਨਾਲ ਹੈ। ਇਸ ਗੱਲ ਦਾ ਅਸਰ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਦਿਖੇਗਾ ਜਦੋਂ ਕਿਸੇ ਗਲੀ ਮਹੱਲੇ ਦੇ ਵਿੱਚ ਸਧਾਰਨ ਜਿਹੇ ਵਸਦੇ ਬੰਦੇ ਨੂੰ ਵੀ
ਥਾਣੇ ਦਾ ਜਿਹੜਾ ਮੁਨਸ਼ੀ ਆ ਜਾਂ ਹੋਮਗਾਰਡ ਜਾਂ 4 ਦਿਨ ਹੱਥ ਮਿਲਾ ਕੇ ਕਹਿ ਦੇਵੇ ਨਾ ਵੀ ਪ੍ਰਵਾਹ ਨਾ ਕਰੀ, ਉਹ ਫਿਰ ਬੇਪਰਵਾਹ ਹੋ ਕੇ ਕੋਈ ਨਾ ਕੋਈ ਵੱਡਾ ਪੰਗਾ ਹੀ ਲੈਂਦਾ ਹੁੰਦਾ। ਸੋ ਇਸ ਤਰੀਕੇ ਨਾਲ ਭਾਰਤ ਦੇ ਵਿੱਚ ਹਿੰਦੂਆਂ ਨੂੰ ਪੰਪ ਮਾਰਿਆ ਜਾ ਰਿਹਾ ਲੰਬੇ ਚਿਰ ਤੋਂ। ਆ ਹੋਲੀ ਵਾਲੇ ਦਿਨਾਂ 'ਚ ਆਪਾਂ ਸੁਣਿਆ ਸਾਰਿਆਂ ਨੇ ਕਿ ਕਿਵੇਂ ਕਿਹਾ ਜਾ ਰਿਹਾ ਸੀਗਾ ਵੀ ਜਿਨ੍ਹਾਂ ਨੂੰ ਉਹਨਾਂ ਦਾ ਧਰਮ ਆਗਿਆ ਨਹੀਂ ਦਿੰਦਾ ਵੀ ਰੰਗ ਲੱਗ ਗਿਆ ਤੇ ਫਿਰ ਪੰਗਾ ਖੜਾ ਹੋਊਗਾ, ਤੇ ਮੁਸਲਮਾਨ ਜਿਹੜੇ ਆ ਉਹਨਾਂ ਦਿਨਾਂ 'ਚ ਘਰੋਂ ਨਾ ਨਿਕਲਣ ਜਦੋਂ ਸਾਡੇ ਹਿੰਦੂ ਭਾਈਚਾਰੇ ਵਾਲਿਆਂ ਨੇ ਹੋਲੀ ਖੇਡਣੀ। ਤੇ ਇਸੇ ਗੱਲ ਨੂੰ ਆਧਾਰ ਬਣਾ ਕੇ ਜਦੋਂ ਹੁਣ ਈਦ ਵਾਲੇ ਦਿਨਾਂ 'ਚ, ਰਮਜ਼ਾਨ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਉਠਾਈ ਗਈ ਕਿ ਜਿਹੜਾ ਕਾਂ ਦਾ ਮੀਟ ਆ ਜਾਂ ਮਾਸ ਦੀਆਂ ਦੁਕਾਨਾਂ ਨੇ ਹਲਾਲ ਮੀਟ ਜਿਹੜਾ ਇਹ ਵਰਤਦੇ ਆ ਇਸਲਾਮ ਨੂੰ ਮੰਨਣ ਵਾਲੇ, ਵੀ ਇਹਨਾਂ ਤੇ ਪਾਬੰਦੀ ਲਾਈ ਜਾਵੇ। ਜਦੋਂ ਹਿੰਦੂਆਂ ਨੇ ਇਹ ਆਖਿਆ ਤਾਂ ਉਦੋਂ ਵੀ ਇਹ ਗੱਲ ਤਰੀਕੇ ਨਾਲ, ਤਰਕ ਦੇ ਹਿਸਾਬ ਨਾਲ, ਦਲੀਲ ਦੇ ਹਿਸਾਬ ਨਾਲ ਮੁਸਲਮਾਨਾਂ ਨੇ ਕਹੀ ਸੀ ਵੀ ਜਿਨ੍ਹਾਂ ਨੂੰ ਇਹ ਗਊ ਦਾ ਮੀਟ ਦੇਖ ਕੇ ਜਾਂ ਸਾਡੇ ਧਰਮ ਦੇ ਵਾਲੇ ਦਿਨਾਂ ਦੇ ਵਿੱਚ ਮਾਸ ਬਣਦਾ ਦੇਖ ਕੇ ਪਰੇਸ਼ਾਨੀ ਆਉਂਦੀ ਆ, ਉਹ ਫਿਰ ਨਾ ਨਿਕਲਣ ਉਹਨੇ ਦਿਨ ਘਰੋਂ। ਜਿਵੇਂ ਸਾਨੂੰ ਕਹਿੰਦੇ ਸੀ ਹੋਲੀ ਵਾਲੇ ਦਿਨਾਂ 'ਚ ਘਰੋਂ ਨਾ ਨਿਕਲੋ, ਉਵੇਂ ਜਿਹੜੇ ਨੇ ਮੁਸਲਮਾਨ ਜੇ ਆਪਦਾ ਦਿਨ ਮਨਾ ਰਹੇ ਨੇ ਹਿੰਦੂ ਭਾਈਚਾਰੇ ਵਾਲੇ ਬਾਹਰ ਨਾ ਨਿਕਲਣ। ਇਸ ਤਰੀਕੇ ਦੀ ਗੱਲਬਾਤ ਜਿਹੜੀ ਸੀ ਉਹ ਜਦੋਂ ਹੋ ਰਹੀ ਸੀ ਤਾਂ ਮੇਰੇ ਦਿਮਾਗ 'ਚ ਉਦੋਂ ਵੀ ਆ ਰਿਹਾ ਸੀਗਾ ਵੀ ਸਟੇਟ ਜਿਹੜੀ ਆ ਬੜੀ ਬੇਕਿਰਕੀ ਨਾਲ, ਬੜੀ ਬੇਰਹਿਮੀ ਨਾਲ ਹਿੰਦੂਆਂ ਨੂੰ ਪੰਪ ਮਾਰ ਰਹੀ ਆ। ਹਿੰਦੂਆਂ ਨੂੰ ਕਹਿ ਰਹੀ ਹੈਗੀ ਆ ਕਿ ਚਾਹੇ ਤਿਉਹਾਰ ਹਿੰਦੂਆਂ ਦਾ ਚਾਹੇ ਮੁਸਲਮਾਨਾਂ ਦਾ, ਚੱਲਣੀ ਹਿੰਦੂਓ ਤੁਹਾਡੀ ਹੈ। ਇਹ ਜਿਹੜਾ ਪੰਪ ਆ ਇਹ ਅੱਜ ਦਾ ਨਹੀਂ, ਬੜੇ ਲੰਬੇ ਚਿਰ ਤੋਂ ਮਾਰਿਆ ਜਾ ਰਿਹਾ, ਕਿਉਂਕਿ ਸਦੀਆਂ ਪੁਰਾਣੀ ਜਿਹੜੀ ਅੰਦਰ ਇੱਕ ਕੜੱਤਣ, ਇੱਕ ਨਫ਼ਰਤ ਵਸੀ ਹੋਈ ਆ। ਹੁਣ ਅਗਲਿਆਂ ਦੇ ਪੈਰਾਂ ਹੇਠਾਂ ਬਟੇਰਾ ਆਇਆ ਹੋਇਆ, ਸੱਤਾ ਆਈ ਹੋਈ ਆ, ਹੁਣ ਉਹ ਕਹਿੰਦੇ ਆ ਵੀ ਅਸੀਂ ਰਗੜ ਵਾਲੇ ਕੱਢਣੇ ਆ। ਸੋ ਇਸ ਹਿਸਾਬ ਨਾਲ ਜਦੋਂ ਇਹ ਖਬਰ ਜਾਂ ਇਹ ਕਨਸੂਆਂ ਸਾਡੇ ਸਾਹਮਣੇ ਆਈਆਂ ਨੇ ਕਿ ਇਹ ਜਿਹੜਾ ਵਕਫ ਸੋਧ ਬਿੱਲ ਆ ਇਹਦੇ ਤੋਂ ਨਾਰਾਜ਼ ਹੋਏ ਮੁਸਲਮਾਨ ਭਾਈਚਾਰੇ ਦੇ ਲੋਕ ਵਿਰੋਧ ਕਰਨ ਲਈ ਸੜਕਾਂ ਤੇ ਆ ਸਕਦੇ ਆ, ਤਾਂ ਮਨ ਵਿੱਚ ਇਹ ਆਇਆ ਵੀ ਹੋਰ ਨਾ ਕਿਤੇ ਲਾਸ਼ਾਂ ਦੇ ਢੇਰ ਲੱਗ ਜਾਣ। ਤੇ ਅਗਲਿਆਂ ਦੀ ਪੂਰੀ ਤਿਆਰੀ ਆ। ਜਿਵੇਂ 1984 ਵਿੱਚ ਸਿੱਖਾਂ ਦਾ ਉਹਨਾਂ ਨੂੰ ਪਤਾ ਸੀ ਵੀ ਇੰਦਰਾ ਗਾਂਧੀ ਨੂੰ ਜਾਂ ਕਿਸੇ ਹੋਰ ਵੱਡੇ ਥੰਮ ਨੂੰ ਸਿੱਖ ਜਿਹੜੇ ਆ ਜੂਨ 84 ਦੇ ਲਈ ਕਾਰਵਾਈ ਕਰਨਗੇ, ਤਾਂ ਉਹਨਾਂ ਨੇ ਤਿਆਰੀ ਰੱਖੀ ਹੋਈ ਸੀ। ਹੁਣ ਤਾਂ ਡਾਕਟਰ ਸੰਗਤ ਸਿੰਘ ਵਰਗਿਆਂ ਦੀਆਂ ਕਿਤਾਬਾਂ 'ਚ ਹੀ ਆ ਗਿਆ ਆਪਰੇਸ਼ਨ ਸ਼ਾਂਤੀ ਦਾ ਨਾਂ, ਕਿ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਜੇਕਰ ਨਾ ਹੀ ਕੋਈ ਕੰਮ ਹੋਵੇ, ਇਹ ਸਿੱਖਾਂ ਵੱਲੋਂ ਕੋਈ ਨਾ ਹੀ ਬਹਾਨਾ ਮਿਲੇ ਸਾਨੂੰ ਕਤਲ ਕਰਨ ਦਾ ਸਿੱਖਾਂ ਨੂੰ, ਤਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪ ਕੋਈ ਬਹਾਨਾ ਪੈਦਾ ਕਰਕੇ ਇੱਕ ਵਾਰੀ ਸਾਰੇ ਭਾਰਤ ਵਿੱਚ ਘਾਣ ਕਰਨਾ। ਇਹ ਗੱਲ ਬਹੁਤ ਸਾਰੇ ਢੰਗ ਤਰੀਕਿਆਂ ਨਾਲ ਬਾਹਰ ਆਈ ਆ ਕਿ ਜੇਕਰ ਇੰਦਰਾ ਗਾਂਧੀ ਦੀ ਕਤਲ ਵਾਲੀ ਵਾਰਦਾਤ ਨਾ ਵਾਪਰਦੀ ਤੇ ਜੇਕਰ ਉਦੋਂ ਤੱਕ ਪੂਰੀ ਤਿਆਰੀ ਜਿਹੜੀ ਸੀ ਉਹ ਹੋ ਚੁੱਕੀ ਹੁੰਦੀ ਤਾਂ ਸਾਰੇ ਭਾਰਤ ਵਿੱਚ ਜ਼ਿਆਦਾ ਘਾਣ ਹੋਣਾ ਸੀ। ਹੁਣ ਤਾਂ ਜਦੋਂ ਅਚਨਚੇਤ ਇੰਦਰਾ ਨੂੰ ਸੋਧਾ ਲੱਗ ਗਿਆ ਤੇ ਫਿਰ ਕੱਚੀ ਤਿਆਰੀ ਨਾਲ ਜਿਹੜਾ ਕੰਮ ਉਹਨਾਂ ਨੂੰ ਕਰਨਾ ਪਿਆ। ਸੋ ਇਸ ਤਰੀਕੇ ਦੀਆਂ ਤਿਆਰੀਆਂ ਅਗਲੇ ਕਰਕੇ ਰੱਖਦੇ। ਹੁਣ ਵੀ ਮੈਨੂੰ ਪੂਰਾ ਯਕੀਨ ਆ ਵੀ ਇਹ ਜਿਹੜਾ ਵਕਫ ਸੋਧ ਬਿੱਲ ਆ ਇਹ ਲਿਆਉਣ ਦੇ ਨਤੀਜੇ ਵਜੋਂ ਮੁਸਲਮਾਨ ਭੜਕ ਸਕਦੇ ਆ, ਉਹਨਾਂ ਦਾ ਕਤਲੇਆਮ ਕਰਨਾ ਪੈ ਸਕਦਾ। ਇਹ ਪੂਰੀ ਤਿਆਰੀ ਕਰਕੇ ਭਾਗਵੇਂ ਬ੍ਰਿਗੇਡ ਨੇ ਪੰਗਾ ਲਿਆ ਹੋਣਾ। ਖੈਰ ਹੁਣ ਆਪਾਂ ਆਉਂਦੇ ਆ ਇਸ ਕਾਨੂੰਨ ਦੇ ਪੱਖ ਤੋਂ ਚਰਚਾ ਕਰਨ ਲਈ। ਜਿਹੜੀ ਪਾਰਲੀਮੈਂਟ ਦੇ ਵਿੱਚ ਸਾਰੀ ਚਰਚਾ ਹੋਈ ਹੈ ਉਹਦੇ ਵਿੱਚ 2-3 ਤਰੀਕੇ ਦੇ ਵਿਚਾਰ ਸਾਹਮਣੇ ਆਉਂਦੇ। ਇੱਕ ਤਾਂ ਇਹ ਕਿ ਵਾਕਿਆ ਹੀ ਕੁਝ ਮਸਲੇ, ਕੁਝ ਨੁਕਤੇ, ਕੁਝ ਮੁੱਦੇ ਵਕਫ ਬੋਰਡ ਦੇ ਨਾਲ ਸੰਬੰਧਿਤ ਜ਼ਮੀਨਾਂ ਜਾਇਦਾਦਾਂ ਦੇ ਇਹੋ ਜਿਹੇ ਸੀਗੇ ਜਿਨ੍ਹਾਂ ਕਰਕੇ ਮੁਸਲਮਾਨ ਭਾਈਚਾਰੇ ਦੇ ਕੁਝ ਹਿੱਸਿਆਂ ਨੂੰ ਇਹ ਗੱਲ ਚੁਭਦੀ ਹੋਣੀ ਆ ਤੇ ਉਹ ਚਾਹੁੰਦੇ ਹੋਣਗੇ ਕਿ ਕੋਈ ਕਾਨੂੰਨ ਬਣੇ। ਪਰ ਬਹੁਤੇ ਵੱਡੇ ਹਿੱਸੇ ਨੂੰ ਜਦੋਂ ਇਹ ਦਿਖਿਆ ਕਿ ਇਸ ਵਕਫ ਸੋਧ ਬਿੱਲ ਦੇ ਬਹਾਨੇ ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਦਾ ਰਾਹ ਖੋਲਿਆ ਜਾ ਰਿਹਾ, ਕਿਉਂਕਿ ਸਾਫ਼ ਕਿਹਾ ਜਾ ਰਿਹਾ ਕਿ ਗੈਰ ਜਿਹੜਾ ਮੁਸਲਮਾਨ ਹੈ ਉਹ ਵੀ ਇਹਨਾਂ ਵਕਫ ਬੋਰਡ ਦੇ ਮਾਮਲਿਆਂ ਦੇ ਵਿੱਚ ਹੁਣ
ਮੈਂਬਰ ਬਣ ਸਕਦਾ। ਹੁਣ ਕਾਨੂੰਨੀ ਤੌਰ ਦੇ ਉੱਤੇ ਕਿਸੇ ਹਿੰਦੂ ਨੂੰ ਜਾਂ ਕਿਸੇ ABCD ਨੂੰ ਮੈਂਬਰ ਲਾ ਕੇ ਉਹ ਜਿਹੜਾ ਹੈਗਾ ਮੁਸਲਮਾਨਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਦਾ ਰਾਹ ਉਹ ਖੋਲ੍ਹ ਲਿਆ ਅਗਲਿਆਂ ਨੇ। ਹੁਣ ਇਸ ਗੱਲ ਦੇ ਉੱਤੇ ਮੈਨੂੰ ਆਪਣੀ ਕੌਮ ਦੀ ਚਿੰਤਾ ਹੋ ਰਹੀ ਆ। ਸਾਡੀ ਕੌਮ ਦੇ ਵੀ ਬਹੁਤ ਸਾਰੇ ਇਹੋ ਜਿਹੇ ਮਸਲੇ ਮਸਾਇਲ ਹੈਗੇ ਆ। ਜਿਵੇਂ ਹਰਿਆਣੇ ਦੇ ਸਿੱਖਾਂ ਦੀ ਬੜੀ ਤਕਲੀਫ ਸੀ ਕਿ ਬਾਦਲ ਦਲ ਵਾਲਿਆਂ ਨੇ ਉੱਥੇ ਸ਼੍ਰੋਮਣੀ ਕਮੇਟੀ ਦਾ ਮੈਂਬਰ, ਬਾਦਲ ਪਰਿਵਾਰ ਦਾ ਰਿਸ਼ਤੇਦਾਰ ਰਘੂਜੀਤ ਸਿੰਘ ਵਿਰਕ ਲੱਭਿਆ ਹੋਇਆ, ਤੇ ਉਹ ਹਰਿਆਣੇ ਦੇ ਬਾਕੀ ਜਿਹੜੇ ਮੈਂਬਰ ਨੇ ਜਾਂ ਲੋਕ ਨੇ, ਸਿੱਖ ਨੇ, ਉਹਨਾਂ ਦੇ ਹਿੱਤਾਂ ਦੀ ਤਾਂ ਕੋਈ ਸੁਣਵਾਈ ਨਹੀਂ, ਤੇ ਇਕੱਲਾ ਰਘੂਜੀਤ ਸਿੰਘ ਵਿਰਕ ਜਿਹੜਾ ਹੈ ਉਹ ਪੂਰੇ ਹਰਿਆਣੇ ਦੇ ਸਿੱਖਾਂ ਦੇ ਹਿੱਤਾਂ ਦੀ ਇੱਕ ਤਰੀਕੇ ਨਾਲ ਤੋਹੀਨ ਕਰ ਰਿਹਾ। ਤੇ ਨਾ ਬਾਦਲ ਦਲ ਵਾਲੇ ਜਾਂ ਸ਼੍ਰੋਮਣੀ ਕਮੇਟੀ ਦਾ ਢਾਂਚਾ, ਉਹ ਸਾਡੀ ਕਿਤੇ ਸੁਣਵਾਈ ਨਹੀਂ। ਮੈਨੂੰ ਯਾਦ ਆ ਪਿਛਲੇ 25-30 ਸਾਲਾਂ ਦੇ ਵਿੱਚ ਉਹਨਾਂ ਆਗੂਆਂ ਨਾਲ ਜਿਨ੍ਹਾਂ ਨੇ ਇਹ ਗੱਲ ਤੋਰੀ, ਹਰਿਆਣੇ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ, ਹਾਲਾਂਕਿ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਹੀ ਸੀ, ਬਾਦਲ ਦਲ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੇ ਆਪਦਾ ਰੋਣਾ ਬੜੀ ਵਾਰ ਰੋਇਆ। ਪਰ ਰਘੂਜੀਤ ਸਿੰਘ ਵਿਰਕ ਦੀ ਜਿਹੜੀ ਸੀ ਟਿੰਡ ਉੱਚੀ ਕਰਨ ਲਈ ਇਹ ਬਾਦਲ ਦਲ ਵਾਲਿਆਂ ਨੇ ਉਹਨਾਂ ਦੇ ਜਜ਼ਬਾਤਾਂ ਦੀ ਕੋਈ ਸੁਣਵਾਈ ਨਾ ਕੀਤੀ। ਉਹਨਾਂ ਦੇ ਜਾਇਜ਼ ਦੁੱਖ ਸੀ। ਆਖਰ ਜਦੋਂ ਪੰਥ ਨੇ, ਪੰਜਾਬ ਨੇ, ਅਕਾਲ ਤਖਤ ਸਾਹਿਬ ਨੇ, ਸ਼੍ਰੋਮਣੀ ਕਮੇਟੀ ਨੇ ਕੋਈ ਉਹਨਾਂ ਦੀ ਭਾਵਨਾ ਦੀ ਕਦਰ ਨਹੀਂ ਕੀਤੀ, ਫਿਰ BJP ਵਾਲਿਆਂ ਨੇ ਮੋਰਚਾ ਸਾਂਭ ਲਿਆ, ਉਹਨਾਂ ਨੂੰ ਆਪਦੇ ਪੱਖ 'ਚ ਕਰ ਲਿਆ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ। ਉਸ ਮੌਕੇ ਜਿਹੜਾ ਵੱਡਾ ਬਾਦਲ ਆ ਉਹ ਅੱਡ ਰੋਂਦਾ ਫਿਰਦਾ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਤਖਤਾਂ ਦੇ ਜਥੇਦਾਰ ਐਵੇਂ ਬੁੜਕੀ ਜਾਣ ਬਈ ਜਦੋਂ ਤੁਸੀਂ ਉਹਨਾਂ ਸਿੱਖਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਹੇ, ਜਦੋਂ ਉਹਨਾਂ ਦਾ ਤੁਸੀਂ ਮਸਲਾ ਨਹੀਂ ਸੀ ਹੱਲ ਕਰ ਰਹੇ, ਤੁਹਾਨੂੰ ਪਤਾ ਹੀ ਸੀਗਾ ਬਈ ਜਿਹੜਾ BJP ਵਾਲਾ ਬ੍ਰਿਗੇਡ ਆ ਜਾਂ ਮੁਲਕ ਦਾ ਜਿਹੜਾ ਢਾਂਚਾ, ਕਾਂਗਰਸ ਆ, BJP ਜੋ ਵੀ ਹੈ, ਉਹ ਕਦੋਂ ਮੌਕਾ ਗਵਾਉਣਗੇ, ਉਹ ਤਾਂ ਫਿਰ ਕਰਨਗੇ ਉਹਨਾਂ ਦੀ ਐਕਸਪਲੋਇਟੇਸ਼ਨ। ਸੋ ਜਦੋਂ ਆਪਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਹਜੂਰ ਸਾਹਿਬ ਦੇ ਵਿੱਚ ਜਿਹੜਾ ਪ੍ਰਬੰਧਕੀ ਬੋਰਡ ਹੈ ਉਹਦੇ ਵਿੱਚ ਦਖਲਅੰਦਾਜ਼ੀ ਹੋ ਗਈ ਆ, ਇੱਕ ਵਾਰੀ ਹੋਰ ਹੀ ਤਰ੍ਹਾਂ ਜਿਹਦਾ 35-40 ਉਹਦੇ ਜਿਹੜੀਆਂ ਮੁਦਰੀਆਂ ਪਾਈਆਂ ਹੋਈਆਂ, ਸੁਰਮਾ ਸਰਮਾ ਪਾਇਆ ਹੋਇਆ, ਖੱਤ ਖੁੱਤ ਕੱਢੇ ਹੋਏ ਤੇ ਮੁੱਛਾਂ ਉਹਦੀਆਂ ਖੜੀਆਂ ਕੀਤੀਆਂ ਹੋਈਆਂ, ਚਾਹੇ ਡੋਲੂ ਟੰਗ ਲਓ, ਇਹੋ ਜਿਹਾ ਇੱਕ ਕੱਦੂ ਜਿਹਾ ਉਹ ਪ੍ਰਧਾਨ ਬਣਾਤਾ ਉਹਨਾਂ ਨੇ। ਪੂਰੀ ਕੌਮ ਦੀ ਇੱਕ ਤਰੀਕੇ ਨਾਲ ਬੇਇੱਜ਼ਤੀ ਕਰਨ ਵਾਲਾ ਸੀ ਵੀ ਆਹ ਹੁੰਦਾ ਸਿੱਖ, ਤੇ ਉਹਨੂੰ ਬਰਦਾਸ਼ਤ ਕਰ ਨਹੀਂ ਸੀ ਸਕਦੇ ਸਿੱਖ, ਉਹਦਾ ਵਿਰੋਧ ਹੋਇਆ। ਇਵੇਂ ਹੀ ਤਖਤ ਸ੍ਰੀ ਪਟਨਾ ਸਾਹਿਬ ਦਾ ਜਿਹੜਾ ਪ੍ਰਬੰਧਕੀ ਬੋਰਡ ਆ, ਉੱਥੇ ਤਾਂ ਬੰਦਾ ਲੱਗਦਾ ਹੀ ਉਹ ਆ ਜਥੇਦਾਰ ਤਾਂ ਉੱਥੇ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਉਂਦੇ ਆ ਜਿਹੜਾ ਸਿੱਖਾਂ ਨੂੰ ਜਲੀਲ ਕਰਨ ਵਾਲੀਆਂ ਹਰਕਤਾਂ ਹੀ ਕਰਦਾ ਰਹੇ। ਉੱਥੇ ਜਿਹੜੇ ਜਥੇਦਾਰ ਨੇ ਉਹ RSS ਦੇ ਪੂਰੇ ਐਨ ਧੜੱਲੇ ਨਾਲ ਚੱਲਣ ਵਾਲੇ ਇਕਬਾਲ ਸਿੰਘ ਪਟਨਾ ਸਾਹਿਬ ਵਾਲੇ ਨੇ, ਜਿੰਨਾ ਸਿੱਖਾਂ ਨੂੰ ਜਲੀਲ ਕੀਤਾ। ਸੋ ਜਦੋਂ ਪਹਿਲਾਂ ਹੀ ਸਿੱਖ ਜਾਂ ਬਾਦਲ ਦਲ ਵਾਲੇ ਇਹ ਜਾਣਦੇ ਸੀ ਕਿ ਪਟਨਾ ਸਾਹਿਬ ਦੇ ਵਿੱਚ ਜੋ ਵਾਪਰਿਆ, ਹਜੂਰ ਸਾਹਿਬ ਜੋ ਵਾਪਰਿਆ, ਆ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹਦੇ ਬਾਰੇ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ, ਜਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਜਾਂ ਕੁਝ ਹੋਰ ਵੱਡੀ ਉਮਰ ਦੇ ਅਕਾਲੀ ਲੀਡਰਾਂ ਨਾਲ ਬਹਿਣ ਖਲੋਣ ਹੋਇਆ ਮੇਰਾ ਕਈ ਵਾਰ ਜ਼ਿੰਦਗੀ 'ਚ, ਉਹਨਾਂ ਨਾਲ ਕਈ ਵਾਰੀ ਵਿਚਾਰ ਚਰਚਾ ਕਰਨੀ, ਤਾਂ ਇਹ ਗੱਲ ਉਹਨਾਂ ਨੇ ਕਈ ਵਾਰ ਮੈਂ ਸੁਣੀ ਵੀ ਕਿੰਨਾ ਸੰਘਰਸ਼ ਲੜਿਆ ਤੇ ਕਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਕਿਉਂਕਿ ਉਸ ਮੌਕੇ ਹਾਲਾਤ ਸੀ ਜੇਕਰ ਪੰਥ ਵਾਲੇ, ਪੰਜਾਬ ਵਾਲੇ, ਅਕਾਲੀ ਲੀਡਰਸ਼ਿਪ ਦਿੱਲੀ ਦੇ ਸਿੱਖਾਂ ਲਈ ਜਾਂ ਦਿੱਲੀ ਦੇ ਹਿੱਤਾਂ ਲਈ ਜਿਹੜੇ ਸਾਡੇ ਉੱਥੇ ਗੁਰਧਾਮ ਨੇ ਉਹਨਾਂ ਨੂੰ ਦੇਖ ਕੇ ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਆਪ ਤਰੱਦਦ ਕਰ ਸਕਦੀ ਆ, ਤਾਂ ਆਪਾਂ ਨੂੰ ਇਹ ਵੀ ਅਕਲ ਹੋਣੀ ਚਾਹੀਦੀ ਹੈ ਵੀ ਆਪਾਂ ਹਰਿਆਣੇ ਦੇ ਸਿੱਖਾਂ ਦੀ ਕਦਰ ਕਰੀਏ ਤੇ ਉਹ ਕਿਤੇ ਵੱਖਰੀ ਕਮੇਟੀ ਵਾਲੇ ਰਾਹ ਨਾ ਤੁਰਨ। ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣਾਈ ਸੀ, ਅੱਜ ਉਹਦਾ ਕੀ ਹਾਲ ਆ ਵੀ BJP ਵਾਲੇ ਉੱਥੇ ਵੀ ਆਪਦਾ ਜਿਹੜਾ ਹੈਗਾ ਉਹ ਬਾਦਲਕਿਆਂ ਦੀਆਂ ਕਰਤੂਤਾਂ ਕਰਕੇ ਕਾਬਜ ਹੋ ਗਏ। ਅੱਜ ਜਿਹੜਾ ਕਾਲਕਾ ਉਹ ਵੀ, ਜਾਂ ਜਿਹੜਾ ਮਨਜਿੰਦਰ ਸਿੰਘ ਸਰਸਾ, ਕਿੱਡੀ ਹੇਠੀ ਵਾਲੀ ਗੱਲ ਆ ਕੌਮ ਦੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਉਹ BJP ਜੁਆਇਨ ਕਰ ਗਿਆ। ਹੁਣ ਇਹ ਸਾਰੇ ਹਾਲਾਤ ਜਿਹੜੇ ਸਾਡੀ ਕੌਮ ਦੇ ਮੁੱਦੇ ਮਸਲੇ ਬਣੇ ਹੋਏ ਨੇ, ਇਹ ਕਿੱਥੋਂ ਨਿਕਲਦੇ ਆ? ਇਹ ਨਿਕਲਦੇ ਆ ਬਾਦਲਕਿਆਂ ਦੀਆਂ ਕਰਤੂਤਾਂ ਚੋਂ। ਬਾਦਲਕਿਆਂ ਨੇ ਪੂਰੇ ਭਾਰਤ ਦੇ ਸਿੱਖਾਂ ਦੇ ਲਈ ਤਾਂ ਕੀ, ਪੰਜਾਬ ਦੇ ਸਿੱਖਾਂ ਲਈ ਤਾਂ ਕੀ, ਸਾਰੇ ਸੰਸਾਰ ਦੇ ਸਿੱਖਾਂ ਲਈ ਸਮੱਸਿਆਵਾਂ ਖੜੀਆਂ ਕਰਤੀਆਂ। ਹੁਣ ਜੇਕਰ
ਬੀਜੇਪੀ ਵਾਲੇ ਉਹਨਾਂ ਚੋਂ ਨੁਕਤੇ ਲੱਭ ਕੇ, ਏਜੰਡੇ ਲੱਭ ਕੇ, ਐਕਸਪਲੋਇਟੇਸ਼ਨ ਕਰਕੇ, ਸ਼ੋਸ਼ਣ ਕਰਕੇ ਮੁੱਦਿਆਂ ਦਾ, ਸਿੱਖਾਂ ਦਾ ਆਪਦੇ ਹੱਥ ਵਿੱਚ ਗੱਲਾਂ ਲੈ ਜਾਣ, ਤਾਂ ਇਹਦੇ ਲਈ ਬਾਦਲ ਕਹਿੰਦਾ ਤਾਂ ਕੁਝ ਨਹੀਂ ਜਾਣਾ, ਵਿਗੜਨਾ ਸਾਡੀ ਕੌਮ ਦਾ। ਜਿਵੇਂ ਕੁਝ ਜਾਇਜ਼ ਨੁਕਤੇ, ਜਾਇਜ਼ ਮਸਲੇ ਮੁਸਲਮਾਨਾਂ ਦੇ ਵਕਫ ਬੋਰਡ ਦੇ ਮਾਮਲਿਆਂ ਨਾਲ ਸੰਬੰਧਿਤ ਸਾਹਮਣੇ ਆਏ, ਜਿਨ੍ਹਾਂ ਦੇ ਕਰਕੇ ਬੀਜੇਪੀ ਨੂੰ, ਭਾਗਵੇਂ ਬ੍ਰਿਗੇਡ ਨੂੰ ਮੌਕਾ ਮਿਲਿਆ ਆਹ ਦਿਨ ਲੈ ਕੇ ਆਉਣ ਦਾ। ਸੋ ਅੱਜ ਸਾਡੀ ਕੌਮ ਨੂੰ ਵੀ ਇਹ ਅਕਲ ਕਰਨ ਦੀ ਲੋੜ ਹੈ। ਮੈਨੂੰ ਚੇਤੇ ਆ ਕਿ ਇੱਕ ਵਾਰ ਸਾਡੀ ਪੂਰੀ ਕੌਮ ਨੇ ਕਿਵੇਂ ਜਦੋਜਹਿਦ ਲੜੀ ਆ। ਜਿਹੜਾ ਧਰਮ ਯੁੱਧ ਮੋਰਚਾ, ਉਹਦੀ ਇੱਕ ਮੰਗ ਹੁੰਦੀ ਸੀ ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਹੈਗਾ ਉਹ ਬਣਾਉਣ ਲਈ। ਜਿਹੜਾ 1925 ਵਾਲਾ ਐਕਟ ਵਾ, ਇਹਦੇ ਵਿੱਚ ਉਸ ਮੌਕੇ ਦਾ ਜਿਹੜਾ ਪੰਜਾਬ ਸੀ, ਜਿਹਦੇ ਚ ਪਾਕਿਸਤਾਨੀ ਪੰਜਾਬ ਜਾਂ ਹਿਮਾਚਲ ਜਿਹੜਾ ਉਹ ਵੀ ਪੰਜਾਬ ਚੋਂ ਨਿਕਲਿਆ, ਹਰਿਆਣਾ, ਇਹ ਸਾਰਾ ਇਲਾਕਾ ਸੀ ਜਿੱਥੇ ਆਪਣੇ ਮੈਂਬਰ ਚੁਣੇ ਜਾਣ ਦਾ ਉਹਦੇ ਚ ਵਿਧਾਨ ਬਣਿਆ। ਤੇ ਅੱਜ ਕੀ ਹਾਲ ਆਪਾਂ ਨੂੰ ਪਤਾ ਹੀ ਆ ਵੀ ਹਰਿਆਣੇ ਨੇ ਤਾਂ ਵੱਖਰੀ ਕਮੇਟੀ ਬਣਾ ਲਈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਾਰਤ ਸਰਕਾਰ ਇਹ ਕਵੇ ਕਿ ਜੀ ਹੁਣ ਤਾਂ ਇਕੱਲੇ ਪੰਜਾਬ ਦੇ ਸਿੱਖਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹਿ ਗਈ ਇਹ, ਸੋ ਆਪਾਂ ਇਹਨੂੰ ਜਿਵੇਂ ਪੰਜਾਬ ਦੇ ਸਿੱਖਾਂ ਦੇ ਹਿਸਾਬ ਨਾਲ ਬਣਾਉਣਾ, ਤਾਂ ਇਹਨੂੰ ਨਵਾਂ ਕਾਨੂੰਨ ਬਣਾਉਂਦੇ ਆ। ਹੁਣ ਛੱਡੋ ਅੰਗਰੇਜ਼ਾਂ ਵੇਲੇ ਦਾ 1925 ਵਾਲਾ ਕਾਨੂੰਨ, ਹੁਣ ਤਾਂ ਆਪਾਂ ਪੰਜਾਬ ਸਿੱਖ ਗੁਰਦੁਆਰਾ ਪ੍ਰਬੰਧਕ ਐਕਟ ਦੇ ਰਾਹੀਂ ਤੁਹਾਨੂੰ ਕੰਮ ਕਰਨ ਦੇਵਾਂਗੇ। ਇਹ ਗੱਲ ਕਦੇ ਨਾ ਕਦੇ ਸਿਆਪਾ ਛਿੜ ਜਾਣਾ, ਕਿਉਂਕਿ ਹੁਣ ਹਰਿਆਣਾ ਤਾਂ ਬਾਹਰ ਨਿਕਲ ਗਿਆ, ਹਿਮਾਚਲ ਨੂੰ ਅਗਲੇ ਕੱਢ ਦੇਣਗੇ। ਜਿਹੜਾ ਇੱਕ ਅੱਧਾ ਮੈਂਬਰ ਕਹਿਣਗੇ ਜੀ ਨਾਮਜ਼ਦ ਕਰ ਲਿਆ ਕਰੋ, ਜੋ ਮਰਜ਼ੀ ਆ। ਇਹ ਗੱਲ ਜਿੱਧਰ ਨੂੰ ਜਾ ਰਹੀ ਹੈ ਉਹ ਸਾਡੇ ਘਾਟੇ ਵਾਲੀ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਇੱਕ ਵੇਲੇ ਪੰਜਾਬ ਜਿਹੜਾ ਸੀ ਬਹੁਤ ਵੱਡਾ ਸੀ, ਜਦੋਂ ਆਪਾਂ ਸਿੱਖ ਰਿਆਸਤਾਂ ਵਾਲਾ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਪੰਜਾਬ ਦੇਖੀਏ ਤਾਂ ਕਿੱਡਾ ਵੱਡਾ ਪੰਜਾਬ। ਤੇ ਹਰ ਕੌਮ ਜਦੋਂ ਅੱਗੇ ਨੂੰ ਵੱਧ ਰਹੀ ਹੈ ਇਤਿਹਾਸ ਵਿੱਚ, ਤਾਂ ਉਹ ਆਪਦਾ ਸਿਆਸੀ ਤਾਕਤ ਵਧਾ ਰਹੀ ਹੈ, ਆਪਦਾ ਰਕਬਾ ਜਿਹੜਾ ਹੈਗਾ ਉਹ ਵੀ ਵਧਾ ਰਹੀ ਹੈ। ਹੁਣ ਆਪਾਂ ਦੇਖੋ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਆਪਣਾ ਪੰਜਾਬ ਆ, ਉਹ ਕਿਵੇਂ ਘਟਦਾ ਜਾ ਰਿਹਾ। 1947 ਮੌਕੇ ਪੰਜਾਬ ਦਾ ਵਿਚਾਲਿਓਂ ਵੜਾਂਗਾ ਹੋ ਗਿਆ, ਫਿਰ ਇਹਦੇ ਵਿੱਚੋਂ ਅਗਲਾ ਟੁਕੜਾ ਜਿਹੜਾ ਸੀ ਹਰਿਆਣੇ ਦਾ ਕੱਢਤਾ, ਹਿਮਾਚਲ ਦਾ ਕੱਢਤਾ। ਹੁਣ ਇੱਕ ਨਿੱਕਾ ਜਿਹਾ ਪੰਜਾਬ ਆ ਜਿਹੜਾ ਆਪਾਂ 4-5 ਘੰਟਿਆਂ 'ਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਕਵਰ ਕਰ ਸਕਦੇ ਹਾਂ ਗੱਡੀ ਮੋਟਰ ਤੇ। ਇਹ ਜਿਹੜਾ ਸਾਡਾ ਜੀਓਗ੍ਰਾਫੀਕਲ ਭੂਗੋਲਿਕ ਖਿੱਤਾ ਸਾਡਾ ਘਟ ਰਿਹਾ, ਇਵੇਂ ਸਾਡੀ ਸੱਤਾ ਜਿਹੜੀ ਹੈਗੀ ਆ ਉਹ ਦਿਨੋਂ ਦਿਨ ਹੇਠਾਂ ਨੂੰ ਅਸੀਂ ਜਾ ਰਹੇ ਹਾਂ। ਜਿਵੇਂ ਹਿੰਦੂ ਮਤ ਆਪਦੀ ਸੱਤਾ ਦਾ ਰੁਤਬਾ, ਦਰਜਾ ਜਿਹੜਾ ਉਹ ਵਧਾਉਣ ਵਿੱਚ ਲੱਗਿਆ ਹੋਇਆ, ਵਧਾਈ ਜਾ ਰਿਹਾ, ਤੇ ਉਹ ਅੱਗੇ ਸੋਚਦੇ ਨੇ ਕਿ ਅਸੀਂ ਜੀ ਸਾਰੇ ਪਾਕਿਸਤਾਨ ਤੱਕ, ਅਫਗਾਨਿਸਤਾਨ ਤੱਕ ਵੱਡਾ ਮਹਾ ਅਖੰਡ ਭਾਰਤ ਕਹਿੰਦੇ ਬਣਾ ਲੈਣਾ। ਚਲੋ ਉਹ ਗੱਲਾਂ ਉਹਨਾਂ ਦੀਆਂ, ਪਰ ਸਾਡੀ ਕੌਮ ਦਾ ਕੀ ਆ? ਅਸੀਂ ਇਹ ਦੇਖ ਰਹੇ ਹਾਂ ਕਿ ਦਿਨੋਂ ਦਿਨ ਅਸੀਂ ਪੁੱਠੇ ਪਾਸੇ ਨੂੰ ਤੁਰੇ ਹੋਏ ਆ। ਮਤਲਬ ਜਿਵੇਂ ਆਪਾਂ ਕਹਿੰਦੇ ਆ ਵੀ ਸਾਡੀ ਤਾਕਤ, ਸਾਡੀ ਸਮਰੱਥਾ, ਸਾਡਾ ਸਾਰਾ ਕੁਝ ਖੁਰਦਾ ਜਾ ਰਿਹਾ, ਘਟਦਾ ਜਾ ਰਿਹਾ, ਤੇ ਸਾਡੇ ਲੀਡਰ ਸਾਨੂੰ ਦਮ ਗੱਜੇ ਮਾਰੀ ਜਾਂਦੇ ਆ ਵੀ ਅਸੀਂ ਫੱਟੇ ਚੱਕ ਦਿਆਂਗੇ, ਅਸੀਂ ਬਸ ਕੌਮ ਦਾ ਭਵਿੱਖ ਜਿਹੜਾ ਹੈਗਾ ਉਹ ਸਵਾਰ ਦਿਆਂਗੇ। ਇਹ ਜਿਹੜਾ ਝੂਠ ਬੋਲਣ ਵਾਲੀ ਲੀਡਰਸ਼ਿਪ ਆ, ਇਹ ਦਮ ਗੱਜੇ ਮਾਰਨ ਵਾਲੀ, ਫੜਾ ਮਾਰਨ ਵਾਲੀ ਲੀਡਰਸ਼ਿਪ ਆ, ਇਹੀ ਸਰਦਾਰ ਕਪੂਰ ਸਿੰਘ ਜੀ ਆਪਦੀ ਸਾਚੀ ਸਾਖੀ ਵਿੱਚ ਪਿੱਟਦੇ ਰਹਿ ਗਏ। ਸਿਆਣੇ ਸੀ, ਵਿਦਵਾਨ ਸੀ, ਉਹ ਵੀ ਇਹੀ ਕਲਪ ਦੇ ਚੜ੍ਹਾਈ ਕਰਕੇ ਇਸ ਦੁਨੀਆ ਤੋਂ ਚਲੇ ਗਏ ਕਿ ਸਿੱਖਾਂ ਦੇ ਵਿੱਚ ਜਿਹੜਾ ਫੁਕਰੀਆਂ ਮਾਰ ਸਕੇ, ਜਿਹਦੇ ਪੱਲੇ ਕੁਝ ਨਾ ਹੋਵੇ, ਪਰ ਉਹ ਲੋਕਾਂ ਨੂੰ ਮਗਰ ਲਾਉਣ ਦੀ ਕਲਾ ਜਾਣਦਾ ਹੋਵੇ, ਉਹ ਬੰਦਾ ਲੀਡਰ ਵਾ ਇਹਨਾਂ ਦਾ। ਤੇ ਜਿਹੜੇ ਇਸ ਕੌਮ ਦੇ ਵਿੱਚ ਸਿਆਣੇ ਆ, ਜਿਨ੍ਹਾਂ ਨੂੰ ਅਕਲ ਵਾ, ਜਿਹੜੇ ਵਿਜ਼ਨਰੀ ਬੰਦੇ ਆ, ਉਹਨਾਂ ਦੀ ਕੋਈ ਇੱਥੇ ਕਦਰ ਨਹੀਂ, ਕੋਈ ਇੱਥੇ ਵੈਲਿਊ ਨਹੀਂ ਹੈ। ਤੋ ਇਸ ਮੌਕੇ ਵੀ ਸਾਡੀ ਕੌਮ ਦਾ ਜਿਹੜਾ ਬਹੁਤਕ ਪੱਖ, ਜਿਨ੍ਹਾਂ ਦੇ ਕੋਲੇ ਸਮਝ ਵਾ, ਜਿਹੜੇ ਦੱਸ ਸਕਦੇ ਆ ਕਿ ਕੌਮ ਦਾ ਭਵਿੱਖ ਕਿਵੇਂ ਸਿਕਿਉਰ ਹੋ ਸਕਦਾ, ਉਹਨਾਂ ਵੱਲ ਧਿਆਨ ਨਹੀਂ। ਧਿਆਨ ਉਹਨਾਂ ਵੱਲ ਆ ਜਿਹੜੇ ਲੋਕਾਂ ਨੂੰ, ਸਿੱਖਾਂ ਨੂੰ ਬੇਵਕੂਫ ਬਣਾਉਣ ਦੇ ਵਿੱਚ ਮਾਹਿਰ ਨੇ। ਸੋ ਬੇਵਕੂਫ ਬਣਾਉਣ ਦੇ ਲਈ 3-4 ਤਰੀਕੇ ਬੜੇ ਵਧੀਆ ਨੇ। ਇੱਕ ਤਾਂ ਇਹੀ ਆ ਕਿ ਸਾਨੂੰ ਸੱਤਾ ਦਿਓ ਤੇ ਅਸੀਂ ਤੁਹਾਨੂੰ ਦਿਆਂਗੇ। ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ, ਸਾਡੇ ਬੀਜੇਪੀ ਨਾਲ ਸੰਬੰਧਿਤ ਹੋਣ ਸਿੱਖ, ਬਾਦਲ ਦਲ ਨਾਲ ਸੰਬੰਧਿਤ ਸਿੱਖ ਹੋਣ, ਕਾਂਗਰਸ ਨਾਲ, ਹੁਣ ਆਮ ਆਦਮੀ ਪਾਰਟੀ, ਜਿਹੜੇ ਭਾਰਤੀ ਨਿਜ਼ਾਮ ਨੂੰ ਪੂਰਨ ਤੌਰ ਤੇ ਮੱਥਾ ਟੇਕੀ ਬੈਠੇ ਆ, ਜਿਹੜੇ 1947 ਤੋਂ ਅੱਜ ਤੱਕ ਸਿੱਖਾਂ ਨੂੰ ਤੇ ਪੰਜਾਬ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਨੀਤੀ ਨੂੰ, ਕਿਸੇ ਵੀ ਏਜੰਡੇ ਨੂੰ ਰੋਕ ਨਹੀਂ ਸਕੇ। ਹਰ ਵਾਰ ਉਹ ਫੇਲ ਹੋਏ ਨੇ, ਹਰ ਗੱਲ ਵਿੱਚ ਅਸਫਲ ਹੋਏ ਨੇ। ਅਸੀਂ ਹਰ ਵਾਰੀ
ਦਿੱਲੀ ਤੇ ਨਾਗਪੁਰ ਦੇ ਸਾਹਮਣੇ ਬੇਵਸ ਤੇ ਲਾਚਾਰ ਸਾਬਤ ਹੁੰਨੇ ਆ, ਪਰ ਉਹ ਲੀਡਰਸ਼ਿਪ ਫੇਰ ਫੜਾ ਮਾਰੀ ਜਾਂਦੀ ਆ ਤੇ ਸਾਡੀ ਕੌਮ ਕਹਿੰਦੀ ਆ ਜੀ ਇਹੀ ਵਧੀਆ ਨੇ। ਦੂਜੀ ਜਿਹੜੀ ਲੀਡਰਸ਼ਿਪ ਇਹਨਾਂ ਤੋਂ ਥੋੜੀ ਜੀ ਇੱਕ ਦਰਜਾ ਵੱਖਰੀ ਆ, ਉਹ ਨੇ ਜਿਹੜੇ ਕਹਿੰਦੇ ਅਸੀਂ ਪੰਥਕ ਆ, ਅਸੀਂ ਖਾਲਿਸਤਾਨੀ ਆ ਤੇ ਸਾਨੂੰ ਐਮਐਲਏ ਐਮਪੀ ਬਣਾਓ, ਅਸੀਂ ਤੁਹਾਨੂੰ ਉਥੋਂ ਸਾਰੇ ਮਸਲੇ ਹੱਲ ਕਰਾ ਕੇ ਲਿਆ ਕੇ ਦੇਵਾਂਗੇ। ਮੈਂ ਇਹਦੇ ਬਾਰੇ ਜਦੋਂ ਵੀ ਬੋਲਦਾ ਤਾਂ ਮੈਨੂੰ ਗੰਦ ਬਕਿਆ ਜਾਂਦਾ ਤੇ ਮੈਂ ਉਹਦੇ ਲਈ ਹੁਣ ਵੀ ਤਿਆਰ ਹਾਂ, ਕਿਉਂਕਿ ਸੱਚ ਦੱਸਣ 'ਚ ਕੋਈ ਮੈਨੂੰ ਹਾਨੀ ਨਹੀਂ। ਜਿਹੜੇ ਆਹ ਲਾਰਾ ਨਹੀਂ ਲਾਉਂਦੇ ਵੀ ਅਸੀਂ ਤੁਹਾਨੂੰ ਉੱਥੋਂ ਖਾਲਿਸਤਾਨ ਲੈ ਦਿਆਂਗੇ ਜਾਂ ਸਿੱਖਾਂ ਦੇ ਮਸਲੇ ਹੱਲ ਕਰ ਦਿਆਂਗੇ, ਜਿਹੜੇ ਆਹ ਬਾਦਲ ਦਲ ਵਾਲੇ ਸਿੱਖ ਨੇ ਜਾਂ ਹੋਰ ਨੇ, ਉਹਨਾਂ ਨਾਲੋਂ ਇਹ ਜ਼ਿਆਦਾ ਖਤਰਨਾਕ ਨੇ ਜਿਹੜੇ ਕਹਿੰਦੇ ਆ ਤੁਹਾਨੂੰ ਉੱਥੋਂ ਖਾਲਿਸਤਾਨ ਲਿਆ ਕੇ ਦੇਵਾਂਗੇ। ਭਾਈ 1966 ਦੇ ਵਿੱਚ ਜਦੋਂ ਸਰਦਾਰ ਕਪੂਰ ਸਿੰਘ ਪੰਜਾਬੀ ਸੂਬਾ ਰੀਆਰਗੇਨਾਈਜੇਸ਼ਨ ਐਕਟ ਦੇ ਖਿਲਾਫ ਬੋਲ ਰਹੇ ਸੀ, ਉਹਨਾਂ ਨੇ ਕੋਈ ਕਸਰ ਥੋੜੀ ਛੱਡੀ ਆ, ਬਹੁਤ ਵਧੀਆ ਤਕਰੀਰ ਕੀਤੀ। ਪਰ ਉੱਥੇ ਜਿੰਨੇ ਐਮਪੀ ਬੈਠੇ ਸੀ ਉਹ ਕਹਿੰਦੇ ਜਿੰਨੀ ਮਰਜ਼ੀ ਭਕਾਈ ਮਾਰੀ ਚੱਲ, ਸਰਦਾਰਾ ਚੱਲਣੀ ਸਾਡੀ ਹੈ। ਹੁਣ ਅੱਜ ਪਾਰਲੀਮੈਂਟ ਦੇ ਵਿੱਚ ਓਵੈਸੀ, ਅਸਦ ਉਦਦੀਨ ਓਵੈਸੀ, ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸਾਰੇ ਸਰੋਤਿਆਂ ਨੂੰ ਕਿ YouTube ਦੇ ਉੱਤੋਂ ਉਹਦੀ ਸਾਰੀ ਤਕਰੀਰ ਸੁਣੋ। ਉਹਨੇ ਕਾਨੂੰਨ ਦਾ ਵਾਸਤਾ ਪਾ ਕੇ, ਸੰਵਿਧਾਨ ਦੀਆਂ ਧਾਰਾਵਾਂ ਦਾ ਵਾਸਤਾ ਪਾ ਕੇ ਸਮਝਾਇਆ ਕਿ ਤੁਸੀਂ ਜਿਹੜਾ ਅੱਜ ਵਕਫ ਸੋਧ ਬਿੱਲ ਲੈ ਕੇ ਆਂਦਾ ਇਹ ਨਜਾਇਜ਼ ਆ, ਇਹ ਗਲਤ ਆ। ਪਰ ਉੱਥੇ ਬੈਠੇ ਹੋਏ ਜਿੰਨੇ ਪਾਰਲੀਮੈਂਟ ਦੇ ਵਿੱਚ ਭਗਵੇਂ ਬ੍ਰਿਗੇਡ ਦੇ ਮੈਂਬਰ ਸੀ ਸਰਕਾਰ ਦੇ, ਉਹ ਸਾਰੇ ਹੱਸ ਰਹੇ ਸੀਗੇ ਵੀ ਓਵੈਸੀ ਸਾਹਿਬ ਜਿੰਨੀਆਂ ਮਰਜ਼ੀ ਤੁਸੀਂ ਗੱਲਾਂ ਦੱਸੀ ਚੱਲੋ, ਗਲਤ ਆ ਸਹੀ ਆ, ਹੋਣਾ ਤਾਂ ਉਹ ਆ ਜੋ ਸਾਡੀ ਮਰਜ਼ੀ ਆ। ਹੁਣ ਉਹਨੇ ਅੱਕੇ ਹੋਏ ਨੇ ਕਿਹਾ ਕਿ ਗਾਂਧੀ ਨੇ, ਜਿਹਨੂੰ ਲੋਕ ਮਹਾਤਮਾ ਕਹਿੰਦੇ ਆ, ਮੈਂ ਤਾਂ ਕਦੇ ਮੰਨਿਆ ਨਹੀਂ, ਇਹ ਮਹਾਤਮਾ ਥੋੜੀ ਹੁੰਦੇ ਆ ਜਿਹੜੇ ਸੀਸਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਸ਼ਰੇਆਮ ਵੀ ਝੂਠ ਬੋਲੀ ਜਾਣ ਤੇ ਮੁੜ ਕੇ ਉਹ ਕੋਈ ਗੱਲ ਪੂਰੀ ਨਾ ਕਰਨ। ਸੋ ਗਾਂਧੀ ਨੇ ਕਹਿੰਦੇ ਜੀ ਜਿਹੜਾ ਕਾਲੇ ਲੋਕਾਂ ਦੇ ਉੱਤੇ ਕੋਈ ਕਾਨੂੰਨ ਬਣਿਆ ਸੀ ਦੱਖਣੀ ਅਫਰੀਕਾ 'ਚ, ਕਹਿੰਦੇ ਜੀ ਉਹਨੂੰ ਪਾੜਤਾ ਸੀ। ਉਹਨੇ ਉਹ ਗੱਲ ਦੱਸ ਕੇ ਸਾਰੀ ਪਾਰਲੀਮੈਂਟ ਦੇ ਵਿੱਚ ਓਵੈਸੀ ਨੇ ਅੱਜ ਇਹ ਬਿੱਲ ਜਿਹੜਾ ਕਾਨੂੰਨ ਬਣਨ ਜਾ ਰਿਹਾ ਹੈ ਇਹਨੂੰ ਉੱਥੇ ਪਾੜ ਦਿੱਤਾ। ਜਦੋਂ ਉਹਨੂੰ ਪਾੜਿਆ ਤਾਂ ਮੁਸਲਮਾਨ ਭਾਈਚਾਰੇ ਨੇ ਬੜੀਆਂ ਇਹਦੇ ਤੇ ਖੁਸ਼ੀ ਮਨਾਈ ਹੋਣੀ ਆ, ਤਸੱਲੀ ਹੋਈ ਹੋਣੀ ਆ ਵੀ ਦੇਖੋ ਵੀ ਉਹਨੇ ਤਾਂ ਬਿੱਲ ਪਾੜ ਕੇ ਸਿੱਟਦਾ, ਪਤਾ ਨਹੀਂ ਹੁਣ ਇਹ ਨਹੀਂ ਖਤਮ ਹੀ ਹੋ ਜੂ ਬਿੱਲ, ਹਨਾ। ਤੇ ਇਹ ਉਵੇਂ ਦੀ ਗੱਲ ਹੀ ਮੰਨ ਸਕਦੇ ਆ ਵੀ ਜੇਕਰ ਕੋਈ ਭੋਲਾ ਪੰਛੀ ਸਾਡੀ ਕੌਮ ਦੇ ਵਿੱਚੋਂ, ਕਿਉਂਕਿ ਮੈਂ ਇਹ ਗੱਲ ਦੇਖਦਾ ਬਹੁਤ ਸਾਰੇ ਭੈਣ ਭਰਾ ਮੈਨੂੰ ਫੋਨ ਕਰਕੇ ਜਾਂ ਹੋਰ ਕਿਸੇ ਤਰੀਕੇ ਨਾਲ ਸੰਪਰਕ ਕਰਕੇ ਕਹਿ ਦਿੰਦੇ ਨੇ ਕਿ ਸਰਦਾਰ ਕਪੂਰ ਸਿੰਘ ਵਾਲੀ ਜੀ ਜਿਹੜੀ ਤਕਰੀਰ ਦੀ ਤੁਸੀਂ ਗੱਲ ਕਰਦੇ ਰਹਿੰਦੇ ਹੋ ਉਹ ਚਾਹੀਦੀ ਆ। ਹੁਣ ਅੱਜ ਕੱਲ ਸਾਰਾ ਕੁਝ ਗੂਗਲ ਤੇ ਪਿਆ, ਲੋਕਾਂ ਨੂੰ ਦੱਸ ਦਈਦਾ ਉੱਥੋਂ ਸਰਚ ਮਾਰ ਲਓ ਮਿਲ ਜੂ। ਜਦੋਂ ਜਿਹੜੇ ਉਹ ਬੰਦੇ ਪੜ੍ਹ ਲੈਂਦੇ ਆ ਉਹ ਬੜੇ ਖੁਸ਼ ਹੋ ਜਾਂਦੇ ਆ ਵੀ ਇਹ ਤਾਂ ਖਾਲਿਸਤਾਨ ਦਾ ਹੀ ਇੱਕ ਤਰੀਕੇ ਨਾਲ ਕੇਸ ਬਣਾ ਕੇ ਰੱਖਦਾ ਉਹਨਾਂ ਨੇ, ਸਰਦਾਰ ਜੀ ਨੇ। ਇਹ ਖੁਸ਼ ਤਾਂ ਤੁਸੀਂ ਹੋ ਸਕਦੇ ਹੋ ਜਿਵੇਂ ਕਿਸੇ ਨਿਆਣੇ ਨੂੰ ਆਪਾਂ ਬਰਗਲਾਈਏ ਬਈ ਲੈ ਬਈ ਤੈਨੂੰ ਆਪਾਂ ਹੁਣ ਆਹ ਚੀਜ਼ ਲੈ ਦਿਆਂਗੇ ਤੇ ਉਹ ਖੁਸ਼ ਹੋ ਜੇ। ਉਵੇਂ ਪਾਰਲੀਮੈਂਟ ਵਿੱਚ ਬੋਲਣ ਦਾ ਹੱਕ ਜਿਹੜਾ ਹੈ ਉਹ ਤੁਹਾਨੂੰ ਉੱਥੇ ਦੇ ਕੇ ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਇੱਥੇ ਜਿਹੜਾ ਕੁਛ ਆਪਦੀ ਕੌਮ ਨੂੰ ਖੁਸ਼ ਕਰਨਾ ਕਰ ਲਿਆ ਕਰੋ ਭਾਈ। ਤੋ ਸਰਦਾਰ ਕਪੂਰ ਸਿੰਘ ਤਾਂ ਇਹੋ ਜਿਹੇ ਬੰਦੇ ਨਹੀਂ ਸੀ ਜਿਹੜੇ ਲੋਕਾਂ ਨੂੰ ਖੁਸ਼ ਕਰਨ ਗਏ ਹੋਣ, ਉਹਨਾਂ ਨੇ ਤਾਂ ਪੂਰੇ ਤੱਥ ਰੱਖੇ ਉੱਥੇ। ਉਵੇਂ ਹੀ ਉਸ ਮੌਕੇ ਹੋਇਆ ਵੀ ਕਾਨੂੰਨ ਫਿਰ ਵੀ ਉਹ ਪਾਸ ਹੋਇਆ ਤੇ ਆ ਲੰਗੜਾ ਲੂਲਾ ਪੰਜਾਬ ਜਿਹਦੇ ਉੱਤੇ ਹੁਣ ਤੱਕ ਆਪਾਂ ਕਲਪਦੇ ਆ ਵੀ ਆਹ ਸਾਡੇ ਪੰਜਾਬੀ ਬੋਲਦੇ ਇਲਾਕੇ ਨਹੀਂ, ਸਾਡੇ ਚੰਡੀਗੜ੍ਹ ਖੋਲਿਆ, ਸਾਡੇ ਹੈੱਡ ਵਰਕਸ ਖੋਲੇ, ਸਾਡਾ ਦਰਿਆਈ ਪਾਣੀ, ਸਾਡੇ ਕੁਦਰਤੀ ਖਣਜ ਜਿਹੜੇ ਨੇ ਉਹ ਖੋਲੇ। ਇਵੇਂ ਹੀ ਅੱਜ ਜਦੋਂ ਮੁਸਲਮਾਨ ਭਾਈਚਾਰੇ ਨੇ ਓਵੈਸੀ ਵੱਲੋਂ ਕਾਨੂੰਨ ਨੂੰ ਬਿੱਲ ਨੂੰ ਪਾੜਨ ਤੋਂ ਬਾਅਦ ਤਸੱਲੀ ਪ੍ਰਗਟਾਈ ਹੋਣੀ ਆ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਵੀ ਇੱਥੇ ਕੌਣ ਸੁਣਦਾ ਵੀ ਤੁਸੀਂ ਬਿੱਲ ਨੂੰ ਇੰਨਾ ਪਸੰਦ ਨਹੀਂ ਕਰਦੇ। ਅੱਜ ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਤਕਰੀਰ ਵੀ ਚਰਚਾ 'ਚ ਆਈ ਹੈ, ਬਹੁਤ ਜ਼ਿਆਦਾ ਕਲਪ ਕੇ ਬਹੁਤ ਜ਼ਿਆਦਾ ਉਹ ਬੋਲੀ ਹੈ। ਉਹਨੇ ਕਿਹਾ ਵੀ ਅਸੀਂ ਵੀ ਆਪ ਪਿੱਟਦੇ ਫਿਰਦੇ ਆ ਵੀ ਜਿਹੜਾ ਜੇ ਤੁਸੀਂ ਇੰਨੀ ਘੱਟ ਗਿਣਤੀਆਂ ਤੇ ਸ਼ੁਭ ਚਿੰਤਕ ਬਣ ਗਏ ਹੋ ਬੀਜੇਪੀ ਵਾਲੇ, ਤਾਂ ਤੁਹਾਨੂੰ ਇਹਨਾਂ ਦਾ ਆ ਗਿਆ ਵੀ ਅਸੀਂ ਜੀ ਮੁਸਲਮਾਨਾਂ ਦਾ ਬੜਾ ਭਲਾ ਕਰਨਾ ਵਕਫ ਸੋਧ ਬਿੱਲ ਬਣਾ ਕੇ। ਤੇ ਸਿੱਖ ਕਿੰਨੇ ਟਾਈਮ ਦੇ ਪਿੱਟਦੇ ਆ ਵੀ ਸੰਵਿਧਾਨ ਦੀ ਧਾਰਾ 25(2)(b) ਜਿਹਦੇ ਵਿੱਚ ਲਿਖਿਆ ਹੋਇਆ ਵੀ ਸਿੱਖ ਹਿੰਦੂ ਨੇ ਤੇ ਅਸੀਂ ਸਿੱਖ ਵਾਂ, ਅਸੀਂ ਹਿੰਦੂ ਨਹੀਂ ਹੈਗੇ, ਅਸੀਂ ਕਹਿੰਦੇ ਆ ਉਹਦੀ ਅਮੈਂਡਮੈਂਟ ਕਰ ਦਿਓ, ਤੇ ਤੁਸੀਂ ਉਧਰ ਨੂੰ ਤਾਂ ਜਾਂਦੇ ਨਹੀਂ। ਉਹ ਇਸ ਤਰੀਕੇ ਦੀਆਂ ਤੇ ਹੋਰ ਕਈ ਗੱਲਾਂ ਉਹਨੇ ਕੀਤੀਆਂ। ਬੀਬੀ ਹਰਸਿਮਰਤ ਕੌਰ ਨੇ ਉੱਤੋਂ ਕੀਤੀਆਂ, ਲੋੜ ਚੋਂ ਕੀਤੀਆਂ ਜਾਂ ਦਿਲੋਂ ਕੀਤੀਆਂ। ਇਹਨੂੰ ਛੱਡ ਕੇ ਜੇ ਆਪਾਂ ਮੰਨੀਏ
ਵੀ ਉਹਨੇ ਕਸਰ ਤਾਂ ਕੋਈ ਨਹੀਂ ਛੱਡੀ। ਘੱਟੋ ਘੱਟ ਮੁਸਲਮਾਨ ਭਾਈਚਾਰੇ ਵਾਲੇ ਜਾਂ ਇਉਂ ਕਹੀਏ ਅਵੈਸੀ ਵਰਗੇ ਇਹ ਕਹਿਣਗੇ ਵੀ ਸਾਡੇ ਲਈ ਹਾਂ ਦਾ ਨਾਰਾ ਤਾਂ ਮਾਰਿਆ, ਪਰ ਉੱਥੇ ਜਿੰਨੇ ਬੰਦੇ ਜਿੰਨੀਆਂ ਹੋਰ ਪਾਰਟੀਆਂ ਦੇ ਲੀਡਰਾਂ ਨੇ ਇਸ ਬਿੱਲ ਦੇ ਖਿਲਾਫ ਬੋਲੇ ਆ, ਇਹ ਹਾਂ ਦਾ ਨਾਰਾ ਹੀ ਆ। ਇਸ ਗੱਲ ਤੋਂ ਵੱਧ ਉੱਥੇ ਕੋਈ ਸੁਣਵਾਈ ਨਹੀਂ। ਜਿਹੜੇ ਬੰਦਿਆਂ ਨੂੰ ਇੰਨੀ ਗੱਲ ਦੀ ਸਮਝ ਨਹੀਂ ਆ ਰਹੀ ਕਿ ਚਾਹੇ ਸਰਦਾਰ ਕਪੂਰ ਸਿੰਘ ਜੀ ਹੋਣ, ਚਾਹੇ ਓਵੈਸੀ ਵਰਗੇ ਬਿੱਲ ਪਾੜਨ ਵਾਲੇ ਹੋਣ, ਚਾਹੇ ਬੀਬੀ ਹਰਸਿਮਰਤ ਕੌਰ ਬਾਦਲ ਹੋਵੇ, ਗੱਲਾਂ ਜਿੰਨੀਆਂ ਮਰਜ਼ੀ ਵਧੀਆ ਬੋਲ ਲੈਣ, ਸੁਣਵਾਈ ਕੋਈ ਨਹੀਂ ਹੋਣੀ। ਤੇ ਜਦੋਂ ਓਵੈਸੀ ਦਾ ਜਾਂ ਬੀਬੀ ਹਰਸਿਮਰਤ ਕੌਰ ਦਾ ਜਵਾਬ ਦਿੱਤਾ ਉਹ ਜ਼ਰੂਰ ਸੁਣੇ। ਅਮਿਤ ਸ਼ਾਹ ਦੇ ਬਾਰੇ ਵੈਸੇ ਤਾਂ ਕਿਸੇ ਨੂੰ ਵਹਿਮ ਹੀ ਨਹੀਂ ਵੀ ਉਹ ਕਿੱਦਾਂ ਦਾ ਸੁਭਾਅ ਉਹਦਾ। ਉਹ ਹਿੰਦੂ ਕੱਟੜਵਾਦ ਦਾ ਇੱਕ ਪੂਰਾ ਕਰਖਤ ਚਿਹਰਾ ਵਾ। ਉਹਨੇ ਜੋ ਕੁਝ ਆਪਦੀ ਜ਼ਿੰਦਗੀ 'ਚ ਕੀਤਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈਗਾ। ਤੇ ਅੱਜ ਜਿਹੜਾ ਬੋਲਿਆ ਉਹਨੂੰ ਮੈਨੂੰ ਉਹ ਚੇਤੇ ਆ ਰਿਹਾ ਵੀ ਪਿੱਛੇ ਜੇ ਇੱਕ ਵਾਰੀ ਇੱਕ ਪਾਰਲੀਮੈਂਟ ਦੇ ਵਿੱਚ ਚੱਲਦੇ ਸੈਸ਼ਨ ਦੌਰਾਨ ਬੀਬਾ ਹਰਸਿਮਰਤ ਕੌਰ ਨੇ ਕਹਿਤਾ ਕਿ ਜੀ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਨੇਗੇ ਸਿੱਖ ਤੇ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਜਾਣੀ ਕਿ ਉਹਦਾ ਭਾਈ ਬਲਵੰਤ ਸਿੰਘ ਰਾਜੋਆਣੇ ਬਾਰੇ ਸੀਗਾ ਵੀ ਉਹਨਾਂ ਦਾ ਕੁਝ ਸੋਚੋ ਨਾ, ਤੇ ਉਹ ਟੁੱਟ ਕੇ ਪੈ ਗਿਆ ਉਹਨੂੰ। ਉਹ ਲੋਕਾਂ 'ਚ ਬੜੀ ਉਦੋਂ ਚਰਚਾ ਬਣੀ ਸੀ ਕਿ ਅਮਿਤ ਸ਼ਾਹ ਨੇ ਕਿੰਨੀ ਇਨਸਲਟ, ਕਿੰਨੀ ਬੇਇੱਜ਼ਤੀ ਕੀਤੀ ਆ ਬੀਬੀ ਹਰਸਿਮਰਤ ਕੌਰ ਬਾਦਲ ਦੀ, ਤੇ ਉਹ ਉਹਨੂੰ ਜਿਸ ਕਰਖਤ ਤੇ ਘਟੀਆ ਤਰੀਕੇ ਨਾਲ ਬੋਲਿਆ। ਮੈਨੂੰ ਲੱਗਦਾ ਵੀ ਜੇਕਰ ਬੰਦੇ 'ਚ ਅਣਖ ਗੈਰਤ ਹੋਵੇ ਤਾਂ ਉੱਥੇ ਖੜ ਕੇ ਲਾਹਣਤਾਂ ਪਾ ਕੇ ਕਿ ਮੈਂ ਇੱਥੇ ਇੱਕ ਆਪਦੀ ਕੌਮ ਦੇ ਪੱਖ ਤੋਂ ਗੱਲ ਕੀ ਕੀਤੀ, ਆ ਮੇਰਾ ਤਰੀਕਾ ਕੀ ਹੋਇਆ, ਉਤੋਂ ਉਹ ਜੇ ਨਿਕਲਦੀ ਤੇ ਬਾਕੀ ਸਾਰੇ ਪਾਰਲੀਮੈਂਟ ਦੇ ਮੈਂਬਰ ਉਹਨਾਂ ਨੂੰ ਵੰਗਾਰ ਪਾਉਂਦੀ ਕਿ ਇਹ ਨਾ ਉਹਦਾ ਕੋਈ ਕਰਦੀ, ਤਾਂ ਇਹ ਜ਼ਰੂਰੀ ਹੋਣਾ ਸੀ। ਇਹਦੇ ਨਾਲ ਹੋਰ ਜਲੂਸ ਇਹਨਾਂ ਦਾ ਨਿਕਲਣਾ ਸੀ, ਸ਼ਰਮ ਆਉਣੀ ਸੀ ਇਹਨਾਂ ਨੂੰ ਕਿ ਬੋਲਦੇ ਕਿੱਦਾਂ ਹੈ। ਭਾਵੇਂ ਆਪਾਂ ਬਾਦਲਕਿਆਂ ਦੀਆਂ ਗੱਲਾਂ ਦੇ ਉਲਟਾ ਸਿਧਾਂਤਕ ਤੌਰ ਤੇ ਉਹਨਾਂ ਦਾ ਵਿਰੋਧ ਆ, ਪਰ ਜਿਹੜਾ ਜਿਵੇਂ ਉਦਣ ਹੋਇਆ ਉਹ ਮਾੜਾ ਹੋਇਆ ਸੀ। ਸੋ ਉਸ ਗੱਲ ਦੇ ਉੱਤੇ ਜੇ ਆਪਾਂ ਅੱਗੇ ਕਰੀਏ ਬਈ ਅਮਿਤ ਸ਼ਾਹ ਨੇ ਅੱਜ ਫੇਰ ਪੂਰੀ ਬਦਮਾਸ਼ੀ ਨਾਲ ਵੀ ਜਿਹੜੇ ਕਹਿੰਦੇ ਆ ਜਿਵੇਂ ਉਹਨੇ ਬਿੱਲ ਪਾੜਿਆ ਓਵੈਸੀ ਨੇ ਜਾਂ ਬੀਬਾ ਹਰਸਿਮਰਤ ਕੌਰ ਨੇ ਜਾਂ ਹੋਰਨਾਂ ਨੇ ਵਿਰੋਧ ਕੀਤਾ, ਉਹਨੇ ਬੜਾ ਧੜੱਲੇ ਨਾਲ ਬੜਾ ਠੋਕ ਵਜਾ ਕੇ ਅਮਿਤ ਸ਼ਾਹ ਨੇ ਕਿਹਾ ਵੀ ਜਿਹੜੇ ਕਹਿੰਦੇ ਆ ਵੀ ਇਹਨੂੰ ਮੰਨਣਾ ਨਹੀਂ, ਅਸੀਂ ਦੇਖਾਂਗੇ ਵੀ ਕਿਹੜਾ ਨਹੀਂ ਮੰਨਦਾ। ਹੁਣ ਇਹ ਜਿਹੜੀ ਟੋਨ ਆ ਉਹਦੀ, ਇਹਦੇ ਅਰਥ ਕੀ ਨੇ? ਇਹਦੇ ਅਰਥ ਬੜੇ ਸਪਸ਼ਟ ਨੇ ਕਿ ਹੁਣ ਅਸੀਂ ਤੁਹਾਨੂੰ ਛਿੱਤਰ ਫੇਰ ਕੇ ਇਹ ਕਾਨੂੰਨ ਮਨਵਾਵਾਂਗੇ। ਇਹ ਗੱਲ ਕੱਲੇ ਵਕਫ ਸੋਧ ਬਿੱਲ ਦੀ ਨਹੀਂ ਹੈ, ਇਹ ਉਹਨਾਂ ਦੀ ਮਾਨਸਿਕਤਾ ਦੀ ਆ। ਤੁਹਾਨੂੰ ਆਮ ਬੰਦਿਆਂ ਨੂੰ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਜਦੋਂ ਰਾਖਵੇਂ ਕਰਨ ਵਾਲਾ ਮੁੱਦਾ ਬਣਿਆ ਸੀ ਉਦੋਂ ਇਹੀ ਜਿਹੜੀ ਹਿੰਦੂ ਤਵੀ ਮਾਨਸਿਕਤਾ ਆ, ਇਹਨਾਂ ਨੇ ਪੂਰੇ ਭਾਰਤ ਵਿੱਚ ਜੋ ਕੁਝ ਕੀਤਾ ਸੀ, ਆਖਰ ਉਹ ਰਾਖਵਾਂ ਕਰਨ ਵਾਲਾ ਮੁੱਦਾ ਜਿਹੜਾ ਸੀ ਉਹ ਲੈ ਬੈਠਿਆ ਸੀ ਬੀਪੀ ਸਿੰਘ ਵਾਲੀ, ਚੰਦਰ ਸ਼ੇਖਰ ਵਾਲੀ ਸਰਕਾਰ ਨੂੰ। ਇਵੇਂ ਹੀ ਇਸ ਮੌਕੇ ਉਹਨਾਂ ਨੂੰ ਇਹ ਰੌਲਾ ਵਾਰਾ ਖਾਂਦਾ ਬੀਜੇਪੀ ਨੂੰ ਕਿ ਮੁਸਲਮਾਨ ਭਾਈਚਾਰਾ ਸੜਕਾਂ ਤੇ ਆਵੇ। ਕਿਉਂ ਵਾਰਾ ਖਾਂਦਾ? ਕਿਉਂਕਿ ਉਹ ਮੁਸਲਮਾਨਾਂ ਦਾ ਕਤਲੇਆਮ ਕਰਕੇ, ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਬਦਲਾ ਲੈਣਾ ਚਾਹੁੰਦੇ ਆ ਵੀ ਜਿਹੜੀ ਪਿਛਲੀਆਂ 10-20 ਸਦੀਆਂ ਦੇ ਵਿੱਚ ਮੁਸਲਮਾਨ ਧਾੜਵੀਆਂ ਨੇ, ਹਮਲਾਵਰਾਂ ਨੇ ਸਾਡੇ ਉੱਤੇ ਜ਼ੁਲਮ ਕੀਤਾ, ਕਦੇ ਬਾਬਰ ਦੇ ਬਹਾਨੇ, ਕਦੇ ਔਰੰਗਜ਼ੇਬ ਦੇ ਬਹਾਨੇ, ਉਹ ਪਹਿਲਾਂ ਹੀ ਲੱਗੇ ਹੋਏ ਨੇ ਮਾਹੌਲ ਭੜਕਾਉਣ। ਉਹ ਇੱਕ ਵਾਰੀ ਸਾਰੇ ਭਾਰਤ ਵਿੱਚ ਮੁਸਲਮਾਨਾਂ ਦਾ ਇੱਕ ਤਰਫਾ ਕਤਲੇਆਮ ਕਰਵਾਉਣ ਦੀ ਜਿਹੜੀ ਗੇਮ, ਹੁਣ ਇੱਥੇ ਬੜਾ ਜ਼ਰੂਰੀ ਨੁਕਤਾ ਜਿਹੜਾ ਸਮਝਣ ਵਾਲਾ ਕਿ ਮੁਸਲਮਾਨਾਂ ਦੇ ਕਿੰਨੇ ਮੁਲਕ ਨੇ, ਉਹਨਾਂ ਨਾਲ ਵਪਾਰਕ ਸੰਬੰਧ ਨੇ, ਪਰ ਭਾਰਤੀ ਨਿਜ਼ਾਮ ਨੂੰ, ਭਾਗਵੇਂ ਬ੍ਰਿਗੇਡ ਨੂੰ ਉਹਨਾਂ ਦੀ ਕੋਈ ਉਹ ਨਹੀਂ, ਪ੍ਰਵਾਹ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਉਹਨਾਂ ਨੇ ਤਾਂ ਬੋਲਣਾ ਹੀ ਨਹੀਂ। ਪਿਛਲੇ 70-80 ਸਾਲ ਦੇ ਵਿੱਚ ਕਿੰਨੀ ਵਾਰ ਇੱਥੇ ਮੁਸਲਮਾਨਾਂ ਦੇ ਛਿੱਤਰ ਖੜਕਿਆ, ਕਦੇ ਬਾਬਰੀ ਮਸਜਿਦ ਢਾਤੀ, ਕਦੇ ਕੁਛ ਹੋ ਗਿਆ, ਤੇ ਕਦੇ ਕੋਈ ਬਾਹਰਲੇ ਮੁਲਕਾਂ ਨੇ ਕਿਹਾ ਫੜ ਕੇ ਵੀ ਤੇਰੇ ਮੁਲਕ ਦੇ ਵਿੱਚ ਕਿੰਨੇ ਦੁਬਈ 'ਚ, ਆਬੂ ਧਾਬੀ ਜਾਂ ਜਿਹੜੇ ਮੁਸਲਮਾਨ ਮੁਲਕ ਨੇ, ਇਹਨਾਂ ਮੁਲਕਾਂ ਦੇ ਵਿੱਚ ਭਾਰਤੀ ਜਿਹੜੇ ਕੰਮ ਕਰਦੇ ਆ, ਕਦੇ ਕਿਸੇ ਸੁਣੀ ਆ ਆਪਾਂ ਖਬਰ ਵੀ ਆਮ ਸਧਾਰਨ ਭਾਰਤ ਦੇ ਗਏ ਹੋਏ ਬੰਦੇ ਨੂੰ ਉੱਥੇ ਸਧਾਰਨ ਕਿਸੇ ਮੁਸਲਮਾਨ ਨੇ ਗਾਲ ਕੱਢੀ ਹੋਵੇ ਵੀ ਤੇਰੇ ਮੁਲਕ ਦੇ ਵਿੱਚ ਸਾਡੇ ਨਾਲ, ਸਾਡੇ ਮੁਸਲਮਾਨਾਂ ਨਾਲ ਆ ਹੁੰਦਾ? ਜਦੋਂ ਭਾਰਤੀ ਮੁਸਲਮਾਨਾਂ ਦੀ ਬਾਕੀ ਸੰਸਾਰ ਦੇ ਵਿੱਚ ਵਸਦੇ ਮੁਸਲਮਾਨਾਂ ਨੂੰ ਕੋਈ ਕਦਰ ਹੀ ਨਹੀਂ,
ਤਾਂ ਫਿਰ ਇਹ ਤਾਂ ਘੜੇ ਦੀ ਮੱਛੀ ਹੈ। ਤੋ ਇਸ ਗੱਲ ਨੂੰ ਮੁੱਖ ਰੱਖ ਕੇ ਆਪਾਂ ਸੋਚੋ ਕਿ ਜਿਹੜੀ ਐਡੀ ਵੱਡੀ ਭਾਰਤ ਦੀ ਸਭ ਤੋਂ ਵੱਡੀ ਘੱਟ ਗਿਣਤੀ ਆ ਮੁਸਲਮਾਨ, ਉਹਨਾਂ ਨੂੰ ਅਗਲੇ ਕੁੱਟਣ ਨੂੰ, ਛੱਤਰ ਫੇਰਨ ਨੂੰ, ਕਤਲੇਆਮ ਕਰਨ ਨੂੰ, ਕਿਉਂਕਿ ਇਸ ਬਹਾਨੇ ਦੋ ਟਾਰਗੇਟ ਜਿਹੜੇ ਨੇ ਉਹ ਹੱਲ ਹੋਣ ਦੇ ਉਹਨਾਂ ਨੂੰ ਲੱਗਦੇ ਆ ਭਗਵੇਂ ਬ੍ਰਿਗੇਡ ਨੂੰ। ਇੱਕ ਤਾਂ ਇਹ ਕਿ ਮੁਸਲਮਾਨਾਂ ਨੂੰ ਕੁੱਟ ਕੇ ਇੱਕ ਵਾਰੀ ਸਾਡੀ ਜਿਹੜੀ ਮੁੱਛ ਵਾ ਨਾ ਹਿੰਦੂਆਂ ਦੀ, ਉਹ ਸਦਾ ਲਈ ਉੱਚੀ ਹੋ ਜੂ। ਦੂਜਾ, ਫਿਰ ਅਗਲੀਆਂ ਹਰ ਇਲੈਕਸ਼ਨਾਂ ਮੌਕੇ ਸਾਡੀ ਹੀ ਜਿੱਤ ਹੋਊਗੀ, ਕਿਉਂਕਿ ਜਾਂ ਤਾਂ ਮੁਸਲਮਾਨ ਭਾਰਤੀ ਜਿਹੜਾ ਹੈਗਾ ਉਹ ਪਹਿਲਾਂ ਹੀ ਬੈਸਸ ਦਾ ਸਰੈਂਡਰ ਕੀਤਾ ਹੋਇਆ ਤੇ ਉਹ ਸਾਡੇ, ਤੇ ਦੂਜਾ ਜਿਹੜਾ ਹਿੰਦੂ ਆ ਉਹ ਫਿਰ ਪੱਕੇ ਤੌਰ ਤੇ ਸਾਡਾ ਸਮਰਥਕ ਬਣ ਜੂ। ਜਿਵੇਂ ਪਿਛਲੇ ਸਮੇਂ 'ਚ ਕਹਿੰਦੇ ਸੀ ਬਈ ਜੀ ਮੋਦੀ ਨੇ ਤਾਂ ਸਾਨੂੰ ਜਿਉਂਦਿਆਂ 'ਚ ਕਰਤਾ, ਅਸੀਂ ਤਾਂ ਚਾਹੇ ਭੁੱਖੇ ਮਰ ਜਾਈਏ ਪਰ ਅਸੀਂ ਵੋਟ ਜਿਹੜੀ ਆ ਆਏਗਾ ਮੋਦੀ। ਇਸ ਪੱਖ ਤੋਂ ਉਹਨਾਂ ਨੂੰ ਮੁਸਲਮਾਨਾਂ ਦਾ ਭੜਕਣਾ ਤੇ ਉਹਨਾਂ ਦਾ ਕਤਲੇਆਮ ਜਿਹੜਾ ਉਹ ਵਾਰਾ ਖਾਂਦਾ। ਹੁਣ ਆਪਣੇ ਕਈ ਬੰਦੇ ਕਹਿ ਸਕਦੇ ਆ ਕਿ ਜੀ ਕਿਸਾਨ ਸੰਘਰਸ਼ ਦੀ ਗੱਲ, ਉਹ ਭਾਈ ਕਿਸਾਨ ਸੰਘਰਸ਼ ਮੌਕੇ ਸਿੱਖਾਂ ਨੇ, ਜਾਂ ਆਪਾਂ ਇਹ ਕਹਿ ਦਈਏ ਵੀ ਕਿਸਾਨ ਜਥੇਬੰਦੀਆਂ ਵਾਲੇ ਕਾਮਰੇਡਾਂ ਨੇ ਸਾਰੇ ਸੰਸਾਰ ਦਾ ਧਿਆਨ ਖਿੱਚਿਆ ਸੀ। ਹਰ ਮੁਲਕ ਦੇ ਵਿੱਚ ਜਿੰਨੀਆਂ ਵੱਡੀਆਂ ਉਹਨਾਂ ਮੁਲਕਾਂ ਦੀਆਂ ਪਰਸਨੈਲਿਟੀਜ਼ ਸੀਗੀਆਂ, ਸ਼ਖਸੀਅਤਾਂ ਸੀ, ਇਸ ਸੰਘਰਸ਼ ਦੀ ਹਮਾਇਤ ਵਿੱਚ ਸੀ। ਤੇ ਕਿਸਾਨ ਸੰਘਰਸ਼ ਦੀ ਇੱਕ ਖਾਸੀਅਤ ਇਹ ਵੀ ਸੀ ਕਿ ਜਿਹੜੇ ਯੂਰਪੀਅਨ ਮੁਲਕਾਂ ਦੇ ਵਿੱਚ ਕਿਸਾਨੀ ਨਾਲ ਸੰਬੰਧਿਤ ਮੁੱਦੇ ਹੈ, ਉਹ ਬਾਅਦ ਵਿੱਚ ਇਸ ਸੰਘਰਸ਼ ਤੋਂ ਪ੍ਰੇਰਨਾ ਲੈ ਕੇ ਜਿਵੇਂ ਉੱਭਰੇ ਹੋਣ। ਸੋ ਕਿਸਾਨ ਸੰਘਰਸ਼ ਜਿਹੜਾ ਸੀ ਉਹਦੀ ਹਮਾਇਤ ਜਿਸ ਤਰੀਕੇ ਨਾਲ ਉਸ ਮੁੱਦੇ ਦੀ ਹਮਾਇਤ ਹੋਈ ਸੀ, ਉਹਦੇ ਸਾਹਮਣੇ ਇਹ ਭੜਕਾਉਣ ਤਾਂ ਪੂਰਾ ਲੱਗੇ ਰਹੇ। ਤੁਹਾਨੂੰ ਪਤਾ ਸਾਰਿਆਂ ਨੂੰ ਕਿਵੇਂ ਕਹਿੰਦੇ ਸੀ ਇਹ ਖਾਲਿਸਤਾਨੀ ਨੇ, ਕਿਵੇਂ ਕਹਿੰਦੇ ਸੀਗੇ ਜੀ ਇਹ ਤਾਂ ਇੱਥੇ ਬਹੁਤ ਮਾੜੀਆਂ ਭੈੜੀਆਂ ਗੱਲਾਂ ਕੁੱਲ ਮਿਲਾ ਕੇ ਕਿਸਾਨ ਸੰਘਰਸ਼ ਮੌਕੇ ਚਲਾਈਆਂ ਗਈਆਂ, ਕਿਵੇਂ ਸੜਕਾਂ ਤੇ ਕਿੱਲ ਠੋਕੇ ਗਏ, ਕਿਵੇਂ ਉੱਥੇ ਆਮ ਲੋਕਾਂ ਨੂੰ ਭੜਕਾ ਕੇ ਕੁੱਟਮਾਰ ਕੀਤੀ ਗਈ, ਕੀ ਕੁਛ ਨਹੀਂ ਹੋਇਆ। ਚੇਤੇ ਕਰੋ ਉਹਨਾਂ ਦਿਨਾਂ ਦੇ ਵਿੱਚ CAA ਤੇ NRC ਦੇ ਖਿਲਾਫ ਵੀ ਇੱਕ ਸ਼ਾਹੀਨ ਬਾਗ ਵਾਲੇ ਪਾਸੇ ਅੰਦੋਲਨ ਚੱਲਦਾ ਸੀ। ਜੋ ਕੁਝ ਉੱਥੇ ਵਾਪਰਿਆ ਉਹ ਚੇਤੇ ਕਰੋ, ਤੇ ਕਿਸਾਨ ਸੰਘਰਸ਼ ਦੇ ਖਿਲਾਫ ਜੋ ਕੁਝ ਵਾਪਰਿਆ, ਪਰ ਇਹਦੇ ਬਾਵਜੂਦ ਉਹ ਇੱਕ ਲਕੀਰ ਟੱਪਣ ਤੋਂ ਗਰੇਜ਼ ਹੁੰਦਾ ਰਿਹਾ ਤੇ ਇਸ ਚੱਕਰ ਦੇ ਵਿੱਚ ਕਿਸਾਨ ਸੰਘਰਸ਼ ਕਾਮਯਾਬ ਹੋ ਗਿਆ। ਪਰ ਇਹ ਰੜਕ ਜਿਹੜੀ ਆ ਉਹਨਾਂ ਦੇ ਅੰਦਰ ਹੈਗੀ ਆ, ਤੇ ਇਸ ਰੜਕ ਨੂੰ ਉਹ ਲਾਜ਼ਮੀ ਪੰਜਾਬ ਤੇ ਪੰਥ ਦੇ ਉਲਟ ਚੱਲ ਕੇ ਕੱਢਣ ਨੂੰ ਅਗਲੇ ਪੂਰੀ ਤਰ੍ਹਾਂ ਦਿਲੋਂ ਜ਼ਹਿਰ ਘੋਲ ਰਹੇ ਨੇ, ਕੱਢ ਵੀ ਰਹੇ ਨੇ। ਪਰ ਇੱਕ ਗੱਲ ਇਹ ਆ ਵੀ ਜੇਕਰ ਜਿਹੜੀ ਉਦੋਂ ਬੇਇੱਜ਼ਤੀ ਭਗਵੇਂ ਬ੍ਰਿਗੇਡ ਦੀ ਹੋਈ ਹੈ, ਉਹਦਾ ਬਦਲਾ ਲੈਣ ਲਈ ਉਹ ਹਿੰਦੂਆਂ ਨੂੰ ਮੁਸਲਮਾਨਾਂ ਦਾ ਉੱਤੇ ਜ਼ੁਲਮ ਕਰਨ ਦਾ ਮੌਕਾ ਦੇ ਕੇ ਉਹ ਭੜਾਸ ਕੱਢ ਲੈਣ, ਤਾਂ ਹੋਰ ਉਹਨਾਂ ਨੂੰ ਕੀ ਚਾਹੀਦਾ। ਸੋ ਜਿਹੜਾ ਆਪਾਂ ਆਪਦੀ ਕੌਮ ਦੇ ਬੰਦੇ ਆ, ਜਿਹੜੇ ਆਪਾਂ ਨੂੰ ਲਾਰਾ ਲਾਉਂਦੇ ਆ ਵੀ ਅਸੀਂ ਪੰਥਕ ਆ ਤੇ ਖਾਲਿਸਤਾਨੀ ਆ ਜੀ, ਸਾਨੂੰ MP MLA ਬਣਾ ਦਿਓ, ਅਸੀਂ ਉੱਥੋਂ ਤੁਹਾਨੂੰ ਖਾਲਿਸਤਾਨ ਲਿਆ ਦਿਆਂਗੇ। ਅਗਲੇ ਤਾਂ ਉਹ ਕਹਿੰਦੇ ਆ ਵੀ ਉਹ ਫਿਰ ਨੱਥ ਕਢਾਉਣ ਨੂੰ ਤੇ ਉਹ ਫਿਰ ਨੱਕ ਵਢਾਉਣ ਨੂੰ। ਭਈ ਉਸ ਮੁਲਕ ਦੀ ਪਾਰਲੀਮੈਂਟ ਵਿੱਚ ਜਿੱਥੇ ਕਹਿੰਦੀ ਕਹਾਉਂਦੀ ਮੁਸਲਮਾਨ ਕੌਮ ਦੀ ਸੁਣਵਾਈ ਨਹੀਂ ਹੋ ਰਹੀ, ਉੱਥੇ ਆਪਾਂ ਕੀ ਭਾਲਦੇ ਆ ਜੀ? ਉੱਥੋਂ ਆਪਾਂ ਕੀ ਲੈ ਲਵਾਂਗੇ? ਆਪਾਂ ਮੰਨ ਲਵੋ ਇਸ ਗੱਲ ਨੂੰ ਕਿ ਸਾਡੇ ਬੰਦਿਆਂ ਤੋਂ ਬਹੁਤ ਵੱਡਾ ਗੁਨਾਹ ਹੋ ਚੁੱਕਿਆ। ਦੋ ਗੁਨਾਹ ਹੋਏ ਨੇ, ਅਜੇ ਤਾਂ ਮੈਂ ਇੱਕ ਹੀ ਕਹਿ ਕੇ ਸਾਰਦਾ, ਦੂਜੇ ਬਾਰੇ ਸਾਡੀ ਕੌਮ ਦੇ ਅੰਦਰ ਅਜੇ ਓਡਾ ਵੱਡਾ ਜਿਗਰਾ ਨਹੀਂ ਹੈਗਾ ਮੰਨਣ ਦਾ। ਪਹਿਲੀ ਗਲਤੀ ਆਪਾਂ 1947 ਮੌਕੇ ਕੀਤੀ ਆ, ਜਿਹੜੀ ਆਪਣੀ ਉਸ ਮੌਕੇ ਦੀ ਲੀਡਰਸ਼ਿਪ ਸੀ, ਉਹਨਾਂ ਗਧਿਆਂ ਨੇ, ਉਹਨਾਂ ਲੋਲਿਆਂ ਨੇ, ਜਿਹੜੇ ਸਰਦਾਰ ਕਪੂਰ ਸਿੰਘ ਦੇ ਸ਼ਬਦ ਨੇ, ਉਹਨਾਂ ਨੇ ਸਾਡੀ ਕੌਮ ਨੂੰ ਇੱਕ ਭੁੱਖੇ ਬਘਿਆੜ ਦੇ ਪੈਰਾਂ 'ਚ ਲਿਜਾ ਕੇ ਸਿੱਟਤਾ। ਹੁਣ ਉਹਦੇ ਰਹਿਮੋ ਕਰਨ ਤੇ ਆ ਵੀ ਉਹ ਸਾਨੂੰ ਕਿਵੇਂ ਖਾਂਦਾ, ਉਹ ਸਾਨੂੰ ਤਲ ਕੇ ਖਾਂਦਾ, ਸਾਬਤੇ ਨੂੰ ਭੁੰਨ ਕੇ ਉਹ ਖਾਂਦਾ ਜਾਂ ਕੀ ਕਰਦਾ, ਇਹ ਤਾਂ ਉਹਦੀ ਮੌਜ ਆ ਤੇ ਅਸੀਂ ਉਹਦੇ ਰਹਿਮੋ ਕਰਨ ਤੇ। ਦੂਜੀ ਗਲਤੀ ਜਿਹੜੀ ਆ, ਆਪਾਂ ਜਿਹੜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਉਸ ਭਾਈਚਾਰੇ ਦੇ ਵੱਲ ਝੁਕਦੇ ਰਹੇ, ਉਸ ਕੌਮ ਨੂੰ, ਉਸ ਧਰਮ ਨੂੰ, ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਦੇ ਰਹੇ ਜਿਨ੍ਹਾਂ ਦੀ ਫਿਤਰਤ ਹੀ ਇਹ ਆ ਵੀ ਜਦੋਂ ਦਾ ਲੱਗਿਆ ਉਹਨਾਂ ਨੇ ਕਦੇ ਬਖਸ਼ਿਆ ਨਹੀਂ। ਹੁਣ ਆਪਾਂ ਇਹਨੂੰ
ਅੱਜ ਦੀ ਤਰੀਕ ਵਿੱਚ ਮੈਨੂੰ ਪਤਾ ਸਾਡੇ ਬੰਦਿਆਂ ਨੇ ਕਹਿਣਾ ਜੀ ਤੁਸੀਂ ਐ ਕਿਵੇਂ ਕਹਿ ਸਕਦੇ ਹੋ, ਪਰ ਅੱਜ ਨਹੀਂ ਤਾਂ ਕੱਲ ਇੱਕ ਦਿਨ ਆਊਗਾ ਜਦੋਂ ਸਾਡੀ ਕੌਮ ਦੇ ਜਿਸ ਪਾਸੇ ਨੂੰ ਆਪਾਂ ਤੁਰੇ ਹੋਏ ਆ, ਜੇ ਕੁਝ ਨਾ ਬਣਿਆ, ਬਚੇ ਖੁਚੇ ਜਿਹੜੇ 4000 5000 10000 ਸਿੱਖ ਹੋਣਗੇ, ਜਿਵੇਂ ਬਹੁਤ ਸਾਰੀਆਂ ਕੌਮਾਂ ਇਸ ਮੌਕੇ ਹੈਗੀਆਂ ਜਿਨ੍ਹਾਂ ਬਾਰੇ ਕਹਿੰਦੇ ਆ ਜੀ ਉਹਨਾਂ ਦੀ ਇੰਨੀ ਕੁ ਗਿਣਤੀ ਰਹਿ ਗਈ, ਉਹ ਬਹਿ ਕੇ ਕਲਪਿਆ ਕਰਨਗੇ ਵੀ ਕਿਹੜੇ ਸੀ ਉਹ ਸਿੱਖ ਜਿਹੜੇ ਪੁੱਠੇ ਪੰਗੇ ਲੈਂਦੇ ਰਹੇ ਇਹਨਾਂ ਦੇ ਤਿਲਕ ਜਨੇਊ ਬਚਾਉਣ ਲਈ, ਇਹਨਾਂ ਦੀਆਂ ਜਨਾਨੀਆਂ ਬਚਾਉਣ ਲਈ। ਇਹਨਾਂ ਨੂੰ ਬਚਾ ਕੇ ਆਪਾਂ ਖੱਟਿਆ ਕੀ ਆ? ਬੇਇੱਜ਼ਤੀ, ਜਲੀਲ ਹੋਣਾ ਤੇ ਕੁੱਤੇ ਖਾਣੀ ਜਿੰਨੀ ਆਪਣੇ ਤੋਂ ਹੋ ਰਹੀ ਹੈ। ਮਤਲਬ ਕਿ ਜੇਕਰ ਆਪਾਂ ਇੱਕ ਉਹ ਇੱਥੇ ਸਾਖੀ ਜੀ ਪੜ੍ਹੀ ਸੀ ਬਈ ਉਹ ਜਿਹੜਾ ਸੀਗਾ ਬਾਜ ਉੱਡਿਆ ਫਿਰੇ, ਤੇ ਉਹਨੇ ਦੇਖਿਆ ਬਈ ਇੱਥੇ ਇੱਕ ਥੱਲੇ ਹਿਰਨੀ ਫਿਰਦੀ ਆ ਤੇ ਉਹਦੇ ਕੋਲ ਸ਼ੇਰ ਜਿਹੜਾ ਹੈ ਉਹ ਫਿਰਦਾ। ਜਿਹੜਾ ਸ਼ੇਰ ਆ ਉਹਦੇ ਕੋਲੇ ਨਿੱਕੇ ਨਿੱਕੇ ਹਿਰਨੀ ਦੇ ਬੱਚੇ ਨੇ, ਤੇ ਜਦੋਂ ਹਿਰਨੀ ਪਰਾਂ ਪਾਣੀ ਪੀਣ ਜਾਂਦੀ ਆ ਜਾਂ ਕਿਸੇ ਪਾਸੇ ਜਾਂਦੀ ਆ ਤਾਂ ਸ਼ੇਰ ਉਹਨਾਂ ਬੱਚਿਆਂ ਦੀ, ਹਿਰਨੀ ਦੀ ਰਾਖੀ ਵੀ ਕਰਦਾ, ਉਹਨਾਂ ਦੇ ਉੱਤੇ ਪੂਰੀ ਉਹਦੀ ਨਿਗਰਾਨੀ ਹੈ। ਬਾਜ ਕਹਿੰਦੇ ਆ ਗਿਆ ਕੋਲੇ, ਉਹਨੂੰ ਕਹਿੰਦਾ ਵੀ ਸ਼ੇਰ ਤੇਰੀ ਤਾਂ ਇਹ ਖੁਰਾਕ ਨੇ ਹਿਰਨੀ ਤੇ ਹਿਰਨੀ ਦੇ ਬੱਚੇ, ਤੂੰ ਇਹਨਾਂ ਦੀ ਰਾਖੀ ਕਰਨ ਲੱਗਿਆ ਹੋਇਆ। ਉਹ ਕਹਿੰਦਾ ਵੀ ਗੱਲ ਤਾਂ ਤੇਰੀ ਠੀਕ ਆ, ਪਰ ਇੱਕ ਅਹਿਸਾਨ ਦੀ ਗੱਲ ਆ ਬਈ ਜਦੋਂ ਮੈਂ ਨਿੱਕਾ ਜਿਹਾ ਸੀ ਮੇਰੀ ਮਾਂ ਕਿਤੇ ਮਰ ਗਈ ਤੇ ਮੇਰਾ ਜਿਹੜਾ ਫਾਦਰ ਸੀ ਸ਼ੇਰ ਉਹ ਹੈ ਨਹੀਂ ਸੀ ਕੋਲੇ। ਉਹਨਾਂ ਦਿਨਾਂ ਦੇ ਵਿੱਚ ਇਸ ਹਿਰਨੀ ਨੇ ਮੈਨੂੰ ਆਪਦਾ ਦੁੱਧ ਪਿਲਾ ਪਿਲਾ ਕੇ ਪਾਲਿਆ, ਤੇ ਅੱਜ ਜਦੋਂ ਮੈਂ ਵੱਡਾ ਹੋ ਗਿਆ ਮੈਂ ਇਹ ਗੱਲ ਆਪਦੇ ਦਿਲ ਚੋਂ ਕਦੇ ਭੁਲਾ ਨਹੀਂ ਸਕਿਆ। ਮੈਂ ਇੱਕ ਅਣਖ ਵਾਲਾ, ਇੱਕ ਜੁਰਤ ਵਾਲਾ, ਇੱਕ ਇਹੋ ਜਿਹੀ ਨਸਲ ਦਾ ਬੰਦਾ ਆ, ਤੇ ਮੈਂ ਇਹ ਗੱਲ ਕਦਰ ਕਰਦਾ ਇਹਦੀ, ਇਸ ਕਰਕੇ ਜਿਹੜੇ ਦੇ ਬੱਚੇ ਨੇ ਜਾਂ ਹਿਰਨੀ ਆ ਇਹਦੀ ਮੈਂ ਇਹ ਪੂਰਾ ਪਿਆਰ ਕਰਦਾ। ਉਹ ਕਹਿੰਦਾ ਯਾਰ ਬੜੀ ਵਧੀਆ ਗੱਲ ਆ। ਬਾਜ ਕਹਿੰਦਾ, ਬਾਜ ਕਹਿੰਦੇ ਉੱਡਿਆ ਥੋੜਾ ਜਿਹਾ ਅੱਗੇ ਗਿਆ ਤੇ ਇੱਕ ਨਦੀ ਦੇ ਵਿੱਚ ਚੂਹਾ ਜਿਹੜਾ ਸੀ ਉਹ ਰੁੜਿਆ ਜਾਵੇ ਤੇ ਉਹਦਾ ਬਚਣਾ ਬੜਾ ਮੁਸ਼ਕਲ ਸੀ। ਉਹਨੇ ਇੱਕਦਮ ਸੋਚਿਆ ਵੀ ਆਪਾਂ ਵੀ ਅਹਿਸਾਨ ਕਰੀਏ। ਬਾਜ ਨੇ ਡਾਈ ਮਾਰੀ ਤੇ ਉਸ ਚੂਹੇ ਨੂੰ ਨਦੀ ਦੇ ਵਹਿਣ ਦੇ ਵਿੱਚੋਂ ਚੱਕ ਕੇ ਪਹਾੜ ਦੇ ਇੱਕ ਥਾਂ ਤੇ ਲੈ ਗਿਆ, ਤੇ ਉਹਨੂੰ ਇੱਕ ਸਾਫ਼ ਥਾਂ ਤੇ ਰੱਖ ਕੇ ਜਦੋਂ ਉਹਨੇ ਛੱਡਣਾ ਚਾਹਿਆ ਤਾਂ ਉਹ ਇੰਨਾ ਠੰਡੇ ਪਾਣੀ 'ਚ ਠੁਰ ਠੁਰ ਕਰੇ, ਉਹਦਾ ਬਚਣਾ ਬੜਾ ਔਖਾ ਲੱਗਦਾ ਸੀ। ਉਹ ਕਹਿੰਦਾ ਵੀ ਇਹਨੂੰ ਥੱਲੇ ਲੈ ਲੈਣਾ, ਮੈਂ ਇਹਨੂੰ ਨਿੱਘਾ ਕਰਦਾ। ਸੋ ਬਾਜ ਸ਼੍ਰੀਮਾਨ ਜੀ ਨੇ ਅਹਿਸਾਨ ਕਰਨ ਦੇ ਲਈ ਉਸ ਚੂਹੇ ਨੂੰ ਆਪਣੇ ਪਰਾਂ ਦੀ ਨਿੱਘ ਦੇਣ ਲਈ ਉੱਤੇ ਬਹਿ ਗਿਆ, ਉਹਦੇ ਤੇ ਉਹਨੂੰ ਥੱਲੇ ਕਰ ਲਿਆ। ਉਹ 15-20 ਮਿੰਟ ਬਾਅਦ ਜਦੋਂ ਨਿੱਘਾ ਹੋ ਗਿਆ, ਜਿਸਮ 'ਚ ਜਾਨ ਆ ਗਈ, ਤੇ ਚੂਹਾ ਜਿਹੜਾ ਸੀ ਉਹ ਨਿਕਲ ਕੇ ਪਰਾਂ ਨੂੰ ਭੱਜ ਲਿਆ ਵੀ ਹੁਣ ਤਾਂ ਆਪਾਂ ਠੀਕ ਹੋ ਗਏ, ਵਕਤ ਲੰਘ ਗਿਆ ਦੁੱਖ ਦਾ। ਉਸ ਤੋਂ ਬਾਅਦ ਵਿੱਚ ਹਿਰਨ ਨੇ ਉੱਡਣਾ, ਉਹਨੇ ਬਾਜ ਨੇ ਜਦੋਂ ਉਡਾਰੀ ਮਾਰਨੀ ਚਾਹੀ ਵੀ ਆਪਾਂ ਅਹਿਸਾਨ ਕਰਤਾ, ਤਾਂ ਉਹ ਤੋਂ ਉੱਡ ਨਹੀਂ ਹੋਇਆ, ਕਿਉਂਕਿ ਉਸ ਚੂਹੇ ਨੇ ਅੰਦਰ ਖਾਤੇ ਹੀ ਉਹਦੇ ਆਪਦੀ ਫਿਤਰਤ ਅਨੁਸਾਰ ਉਹਦੇ ਅੰਦਰੋਂ ਖੰਭ ਜਿਹੜੇ ਸੀ ਉਹ ਕੁਤਰ ਸੁੱਟੇ ਸੀ। ਉਹ ਬੜਾ ਦੁਖੀ ਹੋਇਆ। ਉਧਰੋਂ ਕੁਦਰਤੋਂ ਸ਼ੇਰ ਆ ਗਿਆ। ਸ਼ੇਰ ਨੂੰ ਕਹਿੰਦਾ ਵੀ ਯਾਰ ਤੇਰੇ ਮਗਰ ਲਾ ਕੇ ਮੈਂ ਪੰਗਾ ਹੀ ਖੜਾ ਕਰ ਲਿਆ। ਉਹਨੇ ਸਾਰੀ ਜਦੋਂ ਗੱਲ ਸੁਣੀ ਤਾਂ ਸ਼ੇਰ ਕਹਿੰਦਾ ਵੀ ਅਹਿਸਾਨ ਕਰਨਾ ਤਾਂ ਇੱਕ ਗੱਲ ਆ, ਪਰ ਪਹਿਲਾਂ ਇਹ ਵੀ ਦੇਖਣਾ ਪੈਂਦਾ ਕਿ ਅਹਿਸਾਨ ਜਿਹੜਾ ਹੈ ਉਹ ਕੀਤਾ ਕਿਹਦੇ ਤੇ ਜਾਵੇ। ਹਿਰਨੀ ਨੇ ਅਹਿਸਾਨ ਕੀਤਾ ਸੀ ਸ਼ੇਰ ਤੇ ਸ਼ੇਰ ਨੇ ਅਹਿਸਾਨ ਦਾ ਮੁੱਲ ਪਾਇਆ। ਹੁਣ ਤੂੰ ਅਹਿਸਾਨ ਕੀਤਾ ਚੂਹੇ ਤੇ ਚੂਹੇ ਨੇ ਫਿਰ ਆਪਦੀ ਫਿਤਰਤ ਅਨੁਸਾਰ ਪ੍ਰਤੀਕਿਰਿਆ ਕਰਤੀ। ਹੁਣ ਇਵੇਂ ਹੀ ਆਪਾਂ ਸੋਚੋ ਵੀ ਆਪਣੀ ਕੌਮ ਨੇ ਕਿਹੜੀ ਕੌਮ ਤੇ ਅਹਿਸਾਨ ਕੀਤਾ। ਅੱਜ ਜਦੋਂ ਸਵੇਰਿਓਂ ਇਹ ਖਬਰਾਂ ਆਈਆਂ ਵਕਫ ਸੋਧ ਬਿੱਲ ਬਾਰੇ, ਕਿਉਂਕਿ ਰਾਤ ਹਨੇਰੇ ਤੱਕ 12-1 ਵਜੇ ਤੱਕ ਕੰਮ ਚੱਲਦਾ ਰਿਹਾ, ਸਵੇਰੇ ਉੱਠ ਕੇ ਬੜੇ ਉਤਸ਼ਾਹ ਨਾਲ ਖਬਰਾਂ ਪੜ੍ਹੀਆਂ ਤੇ ਮੇਰੇ ਇੱਕਦਮ ਆ ਗਿਆ ਤੇ ਮੈਂ ਸਾਚੀ ਸਾਖੀ ਸਰਦਾਰ ਕਪੂਰ ਸਿੰਘ ਵਾਲੀ ਚੱਕ ਕੇ ਬਹਿ ਗਿਆ। ਜਦੋਂ ਮੈਂ ਪੜ੍ਹ ਰਿਹਾ ਸੀਗਾ, ਅਕਸਰ ਹੀ ਮੈਂ ਬਹੁਤ ਜ਼ਿਆਦਾ ਕਿਤਾਬ ਨੂੰ ਪੜ੍ਹਦਾ, ਤਾਂ ਮੇਰੇ ਇਹ ਆ ਰਿਹਾ ਸੀਗਾ ਵੀ ਉਹਦੇ ਵਿੱਚ ਵੀ ਇੱਕ ਥਾਂ ਤੇ ਲਿਖਿਆ ਹੋਇਆ ਕਿ ਮੁਸਲਮਾਨਾਂ ਨਾਲ ਸਾਡਾ ਬਥੇਰਾ ਚੱਲਦਾ ਰਿਹਾ ਯੁੱਧ, ਪਰ ਉਹਨਾਂ 'ਚ ਆਹ ਗੁਣ ਨੇ। ਉਹਨੇ ਕੁਝ ਗੁਣ ਲਿਖੇ ਹੋਏ ਸੀ ਵੀ ਇਹਨਾਂ ਗੁਣਾਂ ਕਰਕੇ ਮੈਂ ਤਾਂ ਚਾਹੁੰਦਾ ਸੀ ਕਿ ਆਪਣਾ ਜਿਹੜਾ ਉਸ ਮੌਕੇ ਆਪਾਂ ਮੁਸਲਮਾਨਾਂ ਨਾਲ ਜੇ ਜਾ ਸਕਦੇ। ਸਰਦਾਰ ਜੀ ਨੇ ਲਿਖਿਆ
ਤੇ ਹਿੰਦੂ ਭਾਈਚਾਰੇ ਦੇ ਉਹਨੇ ਔਗਣ ਵੀ ਲਿਖੇ ਹੋਏ ਸੀ। ਉਹ ਸਾਰੇ ਔਗਣ ਜਿਹੜੇ ਉਦੋਂ ਉਹਨਾਂ ਨੇ ਬਿਆਨ ਕੀਤੇ, ਉਹ ਅੱਜ ਸਾਡੀ ਕੌਮ ਲਈ ਬਿਰਤਾ ਬਣੇ ਹੋਏ ਨੇ। ਤੇ ਅੱਜ ਆਪਾਂ ਸੋਚੋ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਾਨੂੰਨ ਇਹੋ ਜਿਹਾ ਅਗਲੇ ਲਿਆਉਣਾ ਚਾਹਣ, ਕਿਉਂਕਿ ਜਿਹੜਾ ਧਰਮ ਯੁੱਧ ਮੋਰਚੇ ਮੌਕੇ ਆਪਾਂ ਭਾਲਦੇ ਸੀ ਵੀ ਆਲ ਇੰਡੀਆ ਲੈਵਲ ਤੇ ਕੋਈ ਕਾਨੂੰਨ ਇਹੋ ਜਿਹਾ ਬਣੇ ਵੀ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਨੇ, ਹਾਲਾਂਕਿ ਇਹ ਹੋਣਾ ਚਾਹੀਦਾ ਵੀ ਸਿੱਖਾਂ ਦਾ ਜਿੱਥੇ ਜਿੱਥੇ ਵੀ ਕਿਸੇ ਵੀ ਰੂਪ ਚ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖੀ ਬੈਠਾ, ਚਾਹੇ ਉਹ ਡੇਰਾ ਕਹਿੰਦਾ, ਠਾਠ ਕਹਿੰਦਾ, ਉਹਨੂੰ ਪਹਿਲਾਂ ਗੁਰਦੁਆਰਾ ਮੰਨਿਆ ਜਾਊ। ਜਾਣੀ ਕਿ ਇੱਕੋ ਗੱਲ ਆ ਵੀ ਗੁਰਦੁਆਰਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਤੇ ਉਸ ਗੁਰਦੁਆਰਿਆਂ ਦੇ ਆਧਾਰਿਤ ਇੱਕੋ ਕਮੇਟੀ ਸਾਰੇ ਭਾਰਤ ਦੀ ਬਣਾਈ ਜਾਵੇ, ਜਿਸ ਕਮੇਟੀ ਦਾ ਜਿਵੇਂ ਸ਼੍ਰੋਮਣੀ ਕਮੇਟੀ ਸੀ ਏਦਾਂ ਉਹ ਕਮੇਟੀ ਹੋਵੇ ਸਾਰੇ ਭਾਰਤ ਦੇ ਗੁਰਦੁਆਰਿਆਂ ਦੀ। ਉਪਰੰਤ ਉਹਦਾ ਹੀ ਅਧਿਕਾਰ ਹੋਵੇ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਹੋਰ ਗੁਰਧਾਮ ਨੇ, ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦਾ ਵੀ ਉਹ ਕੁਛ ਉਹਨੂੰ ਅਧਿਕਾਰ ਹੋਣ। ਉਪਰੰਤ ਉਹਦੇ ਕੋਲੇ ਹੱਕ ਹੋਵੇ ਕਿ ਉਹ ਸਿੱਖ ਫਲਸਫੇ, ਸਿੱਖ ਇਤਿਹਾਸ, ਗੁਰਧਾਮਾਂ ਦੇ ਪ੍ਰਚਾਰ ਪ੍ਰਸਾਰ, ਗੁਰਮਤ ਦਾ ਸਾਰਾ ਕੁਝ ਜਿਹੜਾ ਪਹਿਲਾਂ ਉਹ ਤਾਂ ਹੋਵੇ ਹੀ, ਪਰ ਇਹਦਾ ਫਾਇਦਾ ਸਾਨੂੰ ਇਹ ਹੋਊਗਾ ਕਿ ਸਾਰੇ ਗੁਰਦੁਆਰਿਆਂ ਦੀ ਮਰਿਆਦਾ ਦਾ ਜਿਹੜਾ ਮਸਲਾ, ਇੱਕ ਮਰਿਆਦਾ ਜਿਹੜੀ ਆ ਉਹ ਹੋ ਜੇ। ਇਹ ਕੰਮ ਕਦੋਂ ਹੋਣਾ ਸੀ? ਇਹਦਾ ਕੌਮ ਨੂੰ ਫਾਇਦਾ ਹੋਣਾ ਸੀ। ਇਹੋ ਜਿਹੇ ਸਾਰੇ ਮਸਲੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਜਾਂ ਹੋਰ ਜਿਹੜੇ ਬਾਦਲ ਦਲੀਏ ਹੁਣ ਕਲਪਦੇ ਫਿਰਦੇ ਆ, ਪਿੱਟਦੇ ਫਿਰਦੇ ਆ, ਉਹ ਭਾਈ ਜੇ ਤੁਹਾਨੂੰ ਅਕਲ ਹੁੰਦੀ ਤਾਂ 1995-96 ਤੋਂ ਬਾਅਦ ਜਦੋਂ ਤੁਹਾਡਾ ਬੀਜੇਪੀ ਨਾਲ ਗੱਠਜੋੜ ਹੋਇਆ ਸੀ, ਉਦੋਂ ਚੁੱਪ ਕਰਕੇ ਕਹਿ ਦਿੰਦੇ ਵੀ ਚਾਹੇ ਸਾਡੇ 2 MP ਜਿੱਤਣ ਪੰਜਾਬ 'ਚ, ਚਾਹੇ ਜਿੱਤਣ 12, ਹਰ ਵਾਰ ਅਸੀਂ ਤੁਹਾਨੂੰ ਬਿਨਾਂ ਸ਼ਰਤ ਸਮਰਥਨ ਦਿਆ ਕਰਾਂਗੇ। ਸਾਨੂੰ ਕੋਈ ਵਜ਼ੀਰ ਨਾ ਬਣਾਇਓ, ਕੋਈ ਸਾਨੂੰ ਅਹੁਦਾ ਨਾ ਦਿਓ। ਸਾਡੇ ਅਕਾਲੀ ਦਲ ਦੇ, ਪੰਥ ਦੇ, ਸਾਡੀ ਕੌਮ ਦੇ ਆਹ ਮੁੱਦੇ ਨੇ, ਇਹਨਾਂ ਮੁੱਦਿਆਂ ਤੇ ਸਾਡੇ ਨਾਲ ਤੁਸੀਂ ਦੱਸੋ ਵੀ ਕਿਵੇਂ ਤੁਸੀਂ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਂਦੇ ਹੋ। ਅਸੀਂ ਪ੍ਰਪੋਜ਼ਲ ਕਰਾਂਗੇ, ਅਸੀਂ ਡਰਾਫਟ ਕਰਾਂਗੇ। ਇਵੇਂ ਹੀ ਸਾਡੀ ਕੌਮ ਦੇ ਜਿਹੜੇ ਹੋਰ ਮਸਲੇ ਆ, ਦਰਿਆਈ ਪਾਣੀ, ਚੰਡੀਗੜ੍ਹ ਪੰਜਾਬ ਦਾ, ਜਾਂ ਸਾਡੇ ਜਿਹੜੇ ਕਾਂਗਰਸ ਨੇ ਤਾਂ ਹੱਲ ਕਰਨੇ ਨਹੀਂ, ਉਹ ਸਾਡੇ ਮਸਲੇ ਹੱਲ ਕਰ ਦਿਓ ਜੀ, ਤੇ ਅਸੀਂ ਤੁਹਾਨੂੰ, ਤੁਸੀਂ ਰਾਜ ਕਰੋ, ਦਬ ਕੇ ਕਰੋ, ਰੱਜ ਕੇ ਕਰੋ। ਹੁਣ ਕੌਮਾਂ ਦੇ ਤਾਂ ਹਿੱਤ ਹੁੰਦੇ ਨੇ, ਸਾਡੀ ਕੌਮ ਦੇ ਹਿੱਤ ਜੇ ਕਾਂਗਰਸ ਤੋਂ ਪੂਰੇ ਨਹੀਂ ਹੁੰਦੇ ਤਾਂ ਸਾਨੂੰ ਬੀਜੇਪੀ ਤੋਂ ਹਿੱਤ ਪੂਰੇ ਕਰਨ ਲਈ ਜੇ ਗੱਠਜੋੜ ਕਰਨਾ ਪੈ ਜਾਵੇ ਤਾਂ ਕੋਈ ਸਿਆਸੀ ਤੌਰ ਦੇ ਉੱਤੇ ਗੱਠਜੋੜ 'ਚ ਕੋਈ ਪਾਪ ਨਹੀਂ। ਪਰ ਸਾਡਾ ਤਾਂ ਕੰਮ ਹੀ ਉਲਟ ਕਰਤਾ ਬਾਦਲ ਕਿਆਂ ਨੇ। ਇਹਨਾਂ ਨੇ 2 ਕੰਮ ਕੀਤੇ ਆ। ਇੱਕ ਤਾਂ ਆਪਦੇ ਵਜ਼ਾਰਤਾਂ ਲੈ ਲਈਆਂ, ਉਹ ਵੀ ਬਾਦਲ ਪਰਿਵਾਰ ਨੂੰ ਵੀ ਸਾਨੂੰ ਵਜ਼ੀਰ ਬਣਾ ਦਿਓ। ਉਹ ਤਾਂ ਭਲਾ ਹੋਵੇ ਜਥੇਦਾਰ ਟੌਹੜਾ ਸਾਹਿਬ ਦਾ, ਜਦੋਂ ਉਹ 13 ਮਹੀਨੇ ਵਾਲੀ ਸਰਕਾਰ ਜੀ ਬਣੀ ਸੀ, ਉਦੋਂ ਟੌਹੜਾ ਸਾਹਿਬ ਨੇ ਕਹਿਤਾ ਵੀ ਪਹਿਲਾਂ ਜੀ ਸਾਡੇ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਨੇ, ਹਾਈਜੈਕਰ, ਜਿਹੜਾ 1985 'ਚ ਫੈਡਰੇਸ਼ਨ ਵਾਲਿਆਂ ਨੇ ਹਾਈਜੈਕਿੰਗ ਕੀਤੀ ਸੀ, ਉਹ ਜਿਹੜਾ ਅਮਰਿੰਦਰ ਸਿੰਘ ਆ ਆਪਣੇ ਉੱਥੇ ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਬਣਾਇਆ ਸੀ ਬਾਅਦ ਚੋਂ ਟੌਹੜਾ ਸਾਹਿਬ ਵੇਲੇ, ਉਹ ਮੁੰਡਿਆਂ ਦੀ ਰਿਹਾਈ ਸਿੰਘਾਂ ਦੀ ਫਿਰ ਉਦੋਂ ਹੋਈ ਸੀ ਸਾਡੇ ਭਰਾਵਾਂ ਦੀ। ਉਹ ਇੱਕ ਇਹ ਗੱਲ ਉਹਨਾਂ ਨੇ ਜ਼ਰੂਰ ਕਰਾਤੀ ਸੀ। 1-2 ਹੋਰ ਮਸਲੇ ਸੀ, ਬਾਕੀ ਤਾਂ ਬਾਦਲ ਸਾਹਿਬ ਨੇ ਸਿੱਧਾ ਸੌਦਾ ਮਾਰਤਾ ਵੀ ਮੇਰੇ 9 ਪੁੱਤ ਨੂੰ ਤੁਸੀਂ ਵਜ਼ੀਰ ਬਣਾਈ ਚੱਲੋ, ਬਾਕੀ ਤੁਸੀਂ ਜੋ ਮਰਜ਼ੀ ਕਰੋ। ਸੋ 1997-98 ਤੋਂ 2003-04 ਤੱਕ ਤਾਂ ਇਹ ਹਾਲਾਤ ਬਣ ਗਏ। ਇੱਕ ਵਾਰੀ RSS ਨੇ ਬਕਾਇਦਾ ਤੌਰ ਤੇ ਖਬਰ ਦਿੱਤੀ ਵੀ ਅਸੀਂ ਅਕਾਲੀ ਸਰਕਾਰ, ਅਕਾਲੀ ਭਾਜਪਾ ਜਿਹੜੀ ਸਰਕਾਰ ਸੀ 2002 ਤੱਕ ਵਾਲੀ, ਉਦੋਂ ਅਸੀਂ ਸੋਚਦੇ ਸੀ ਕਿ ਪੰਜਾਬ ਦੇ ਪੰਥ ਦੇ ਆਹ ਮਸਲੇ ਹੱਲ ਕਰਕੇ ਸਿੱਖਾਂ ਨੂੰ ਸਦਾ ਲਈ ਜਿੱਤ ਲਈਏ। ਪਰ ਉਦੋਂ ਇਹ ਕਹਿੰਦੇ ਜੀ ਜੇ ਜੇਲ੍ਹਾਂ ਤੇ ਨਜ਼ਰਬੰਦ ਸਿੰਘ ਰਿਹਾ ਕਰਤੇ ਸਾਡੇ ਪੱਲੇ ਕੀ ਰਹੂਗਾ। ਸੋ ਜਿਹੜੀ ਗਦਾਰੀ ਸਾਡੀ ਕੌਮ ਨਾਲ ਹੋਈ, ਜਿਨ੍ਹਾਂ ਨੇ ਕੀਤੀ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਸਾਡੀ ਕੌਮ ਨੂੰ ਮਾਰਨ ਵਾਲੀ। ਮੈਂ ਤਾਂ ਕਹਿੰਦਾ ਹੁੰਦਾ ਵੀ ਸ਼ੁਕਰ ਆ, ਇਹ ਤਾਂ ਕੋਈ ਵਾਹਿਗੁਰੂ ਦੀ ਕਿਰਪਾ ਵੀ ਕੌਮ ਅਜੇ ਵੀ ਤੁਰੀ ਫਿਰਦੀ ਆ। ਜਿਹੋ ਜਿਹਾ ਸਾਨੂੰ ਗਦਾਰੀ ਸਾਡੇ ਨਾਲ ਹੋਈ ਆ, ਬਚਣ ਦਾ ਆਸਾਰ ਤਾਂ ਕੋਈ ਨਹੀਂ ਸਾਡੇ। ਤੇ ਜਿਹੜੇ ਸਾਡੇ ਪੰਥਕ ਜਾਂ ਖਾਲਿਸਤਾਨੀ ਸੋਚ ਵਾਲੇ ਭਰਾ ਕਹਿੰਦੇ ਨੇ ਕਿ ਸਾਨੂੰ MLA MP ਬਣਾ ਦਿਓ ਜੀ, ਉਹ ਤੋਂ ਲੈ ਕੇ ਕੀ ਆਵਾਂਗੇ? ਆ ਬਿੱਲ ਪਾੜਤਾ ਓਵੈਸੀ ਨੇ, ਕੁਝ ਮਿਲ ਗਿਆ? ਸਰਦਾਰ ਕਪੂਰ ਸਿੰਘ ਬਹੁਤ ਵਧੀਆ ਬੋਲੇ ਸੀ, ਕੁਝ ਮਿਲ ਗਿਆ? ਇੱਕ ਮੈਨੂੰ ਇੱਥੇ ਸਾਡੇ ਰਿਸ਼ਤੇਦਾਰ ਸੀ, ਉਹ ਮੇਰੇ ਨਾਲ ਬੈਸਣ ਲੱਗ ਗਿਆ, ਕਹਿੰਦਾ ਆਵਾਜ਼ ਤਾਂ ਬੁਲੰਦ ਕਰੂਗਾ ਨਾ ਜੀ ਜੇ ਮੈਨੂੰ ਕਹਿੰਦਾ ਤੇਰੇ ਵਰਗਾ ਜਿੱਤ ਜੇ। ਉਹ ਮੈਂ ਕਿਹਾ ਉੱਥੇ ਸੁਣਦੇ ਆ। ਐਸੀ ਕਲਾ ਨਾਲ ਖੇਡੀਏ ਵਾਲਾ ਜਿਹੜਾ ਸ਼ਬਦ ਵਾ ਸਾਡਾ ਗੁਰਬਾਣੀ ਦਾ, ਉਹ ਇਹੀ ਤਾਂ ਕਹਿੰਦਾ ਵੀ ਜਿੱਥੇ ਹਾਰ ਯਕੀਨਨ ਆ ਵੀ ਉੱਥੇ ਤਾਂ ਕੁਝ ਮਿਲਣਾ ਹੀ ਨਹੀਂ। ਅਗਲੇ ਦਿੰਦੇ ਆ ਕੁਝ। ਗੁਰਮਤ ਅਤੇ ਬ੍ਰਾਹਮਣਵਾਦ ਦੀ ਸਿੱਧੀ ਟੱਕਰ ਆ। ਭਾਰਤੀ ਨਿਜ਼ਾਮ ਬ੍ਰਾਹਮਣਵਾਦ ਨੂੰ ਪ੍ਰੋਟੈਕਟ ਤੇ ਪ੍ਰਜ਼ਰਵ ਕਰਨ ਲਈ, ਉਹਨੂੰ ਅੱਗੇ ਪ੍ਰਮੋਟ ਕਰਨ ਲਈ ਆ, ਨਾ ਕਿ ਉਹ ਗੁਰਮਤ ਨੂੰ ਜਾਂ ਸਿੱਖ ਇਜ਼ਮ ਨੂੰ
ਕੁਛ ਦੇਣ ਨੂੰ। ਇਹਦੇ ਵਿੱਚ ਸਿਆਸਤ ਕੀ ਹੁੰਦੀ ਆ, ਡਿਪਲੋਮੇਸੀ ਕੀ ਹੁੰਦੀ ਆ ਕਿ ਤੁਸੀਂ ਆਪਦੀ ਥਾਂ ਤੇ ਖੜੇ ਰਹਿ ਕੇ ਆਪਦੇ ਹਿੱਤਾਂ ਨੂੰ ਅੱਗੇ ਵਧਾਉਣਾ ਤੇ ਉਹਨਾਂ ਨਾਲ ਕੋਈ ਇਹੋ ਜਿਹਾ ਰਿਲੇਸ਼ਨ ਰੱਖਣਾ। ਭਾਰਤ ਨਾਲ ਰਲਣ ਦਾ ਜਾਂ ਬੀਜੇਪੀ ਅਕਾਲੀ ਗੱਠ ਜੋੜਦਾ ਜੇ ਤਾਂ ਸਾਡੀ ਕੌਮ ਨੂੰ ਲਾਭ ਹੁੰਦਾ ਹੋਵੇ ਫਿਰ ਕੋਈ ਮਾੜਾ ਨਹੀਂ, ਪਰ ਅਸੀਂ ਤਾਂ ਮਰ ਰਹੇ ਹਾਂ। ਸਾਨੂੰ ਕੋਈ ਮਤਲਬ ਨਹੀਂ ਜੀ ਵੀ ਐਮਐਲਏ ਐਮਪੀ ਕੌਣ ਬਣਦਾ ਤੇ ਕਿਹੜਾ ਨਹੀਂ ਬਣਦਾ, ਜੰਮ ਕੇ ਬਣੋ। ਸਾਨੂੰ ਕੋਈ ਮਤਲਬ ਨਹੀਂ ਕਿ ਕੌਣ ਪ੍ਰਧਾਨ ਮੰਤਰੀ ਬਣਦਾ ਤੇ ਕੌਣ ਸਿੱਖਾਂ ਦੇ ਵਿੱਚੋਂ ਰਾਸ਼ਟਰਪਤੀ ਬਣਦਾ। ਸਾਡੀ ਤਾਂ ਗੱਲ ਇਹ ਆ ਵੀ ਸਾਡੀ ਕੌਮ ਦੇ ਹਿੱਤ ਪੂਰੇ ਹੁੰਦੇ ਆ। ਸਾਡੀ ਕੌਮ ਦੇ ਤਾਂ ਅਗਲੇ ਛਿੱਤਰ ਫਿਰ ਕੇ ਉਹਨਾਂ ਨੂੰ ਖਾਲਿਸਤਾਨ ਦੇ ਰਾਹ ਤੋਰ ਰਹੇ ਨੇ ਤੇ ਸਾਡੀ ਕੌਮ ਨੂੰ ਅਗਲੇ ਕਹਿੰਦੇ ਆ ਜੀ ਦੁਬਾਰਾ ਘੁੰਮ ਕੇ ਫੇਰ ਉਸੇ ਭਾਰਤ ਮਾਤਾ ਨੂੰ ਮੱਥਾ ਟੇਕੋ। ਸੱਚਾਈ ਇਹ ਆ ਕਿ ਚਾਹੇ ਕੋਈ ਅੰਡਰਗਰਾਉਂਡ ਜਿਹੜੇ ਓਵਰਗਰਾਉਂਡ ਵਾਲੇ ਪੰਥਕ ਜਾਂ ਖਾਲਿਸਤਾਨੀ ਕਹਾਉਂਦੇ ਭਰਾ ਨੇ ਸਾਡੇ, ਹੱਥ ਬੰਨ ਕੇ ਬੇਨਤੀ ਆ ਵੀ ਹਕੀਕਤ ਨੂੰ ਸਮਝੋ। ਮੈਂ ਉਹਨਾਂ ਦਾ ਵੈਰੀ ਦੁਸ਼ਮਣ ਨਹੀਂ, ਮੈਂ ਤਾਂ ਕੌਮ ਦੀ ਦਹਾਈ ਦਿੰਦਾ। ਦੂਜੇ ਪਾਸੇ ਆ ਜਿਹੜੇ ਸਾਡੇ ਸਿਆਸੀ ਪ੍ਰਵਾਨ ਨੇ, ਚਾਹੇ ਉਹ ਬਾਦਲ ਦਲ ਚ ਨੇ, ਚਾਹੇ ਉਹ ਬੀਜੇਪੀ ਚ ਨੇ, ਚਾਹੇ ਆਮ ਆਦਮੀ ਪਾਰਟੀ ਚ, ਇਹਨਾਂ ਸਾਰਿਆਂ ਤੋਂ ਕੌਮ ਦਾ ਭਲਾ ਨਹੀਂ ਹੋ ਸਕਦਾ। ਇਹਨਾਂ ਦੀ ਫਿਤਰਤ ਹੀ ਹੋਰ ਆ, ਇਹਨਾਂ ਦੀ ਬਣਤਰ ਹੀ ਹੋਰ ਨਾ। ਇਹ ਤਾਂ ਜਿਹੜੀ ਉਹ ਹੈਗੀ ਆ ਵਿਦਿਆ ਨੀਤੀ ਭਾਰਤ ਦੀ, ਉਹ ਇਹਨਾਂ ਨੇ ਪੜ੍ਹੀ ਹੋਈ ਆ। ਉਹਦੇ ਤਹਿਤ ਇਹ ਹਰ ਮੌਕੇ ਦਿੱਲੀ ਨੂੰ ਤੇ ਨਾਗਪੁਰ ਨੂੰ ਭਾਰਤੀ ਨਿਜ਼ਾਮ ਨੂੰ ਸਹੀ ਮੰਨਣਗੇ। ਸਿੱਖਾਂ ਨੂੰ ਹਰ ਵੇਲੇ ਵੀ ਇਹਨਾਂ ਨੇ ਪੰਗਾ ਹੀ ਲੈਣਾ ਹੁੰਦਾ, ਇਹੀ ਗਲਤ ਨੇ। ਇਹਨਾਂ ਨੇ ਸਿੱਖਾਂ ਨੂੰ ਹਮੇਸ਼ਾ ਗਲਤ ਦਰਸਾਉਣਾ ਹੁੰਦਾ। ਜਿਹੜੇ ਵਿਚਾਰੇ ਭਾਰਤੀ ਨਿਜ਼ਾਮ ਦੇ ਹੈਗੇ, ਇਹ ਕਦੇ ਨਹੀਂ ਕਹਿ ਸਕਦੇ ਹੈਗੇ ਕਿ ਸਿੱਖ ਠੀਕ ਨੇ। ਹੁਣ ਇਸ ਮਾਹੌਲ ਦੇ ਵਿੱਚ ਜਿਹੜੇ ਅੱਜ ਤੱਕ ਦੇ 1947 ਤੋਂ ਬਾਅਦ ਦੇ ਇਤਿਹਾਸ ਵਿੱਚ ਜਿਹੜੇ ਸਿੱਖਾਂ ਉੱਤੇ ਮਾਣ ਕੀਤਾ ਜਾ ਸਕਦਾ, ਉਹ ਸੀ ਉਹ ਜੁਝਾਰੂ ਸੂਰਮੇ ਜਿਹੜੇ 1984 ਦੇ ਮਾਹੌਲ ਤੋਂ ਬਾਅਦ ਵਿੱਚ ਮੈਦਾਨ ਵਿੱਚ ਆਏ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਸੀ ਕੌਮ ਦੀ ਪੱਗ ਜਿਹੜੀ ਆ ਰੁਲਦੀ ਫਿਰਦੀ ਹੈ ਤੇ ਉਹ ਸਿਰ ਤੇ ਚੱਕ ਕੇ ਰੱਖਣੀ। ਉਹਨਾਂ ਦੇ ਘਾਟਾਂ ਕਮਜ਼ੋਰੀਆਂ ਔਗਣਾ ਇਹ ਤਾਂ ਆਮ ਗੱਲ ਆ। ਇਹ ਜਿਹੜੇ ਓਵਰਗਰਾਉਂਡ ਪੰਥਕ ਜਾਂ ਖਾਲਿਸਤਾਨੀ ਉਹਨਾਂ ਚ ਵੀ ਕੋਈ ਵੀ ਬੰਦੇ ਹੀ ਸੀ ਨਾ, ਬੰਦਿਆਂ ਚ ਹੁੰਦੀਆਂ ਨੁਕਸ ਹੁੰਦੇ ਆ, ਪਰ ਉਹਨਾਂ ਦੀ ਭਾਵਨਾ ਪੰਥ ਦੀ ਚੜ੍ਹਦੀ ਕਲਾ ਸੀ, ਕੌਮ ਦੀ ਚੜ੍ਹਦੀ ਕਲਾ ਸੀ। ਤੇ ਉਹ ਜਾਂ ਤਾਂ ਮਾਰੇ ਗਏ ਜਾਂ ਉਹ ਕੌਮ ਦੀ ਲੜਾਈ ਜਾਰੀ ਰੱਖਣ ਲਈ ਇੱਧਰ ਉੱਧਰ ਹੋ ਗਏ ਤੇ ਜਾਂ ਉਹ ਫੜੇ ਗਏ। ਤੇ ਉਹ ਜਦੋਂ ਜਿਹੜੇ ਤਾਂ ਮਾਰੇ ਗਏ ਉਹਨਾਂ ਨੂੰ ਤਾਂ ਹੁਣ ਬਖਸ਼ ਦਿੱਤਾ ਜਾਂਦਾ ਹਜੇ, ਪਰ ਜਿਹੜੇ ਵਿਚਾਰੇ ਬਚ ਗਏ, ਜਿਹੜੇ ਕੈਦਾਂ ਕੱਟ ਕੇ ਜਾਂ ਵਾਰਦਾਤਾਂ ਦੀ ਇਹ ਵਿੱਚ ਉਮਰ ਕੈਦਾਂ ਹਜੇ ਵੀ ਜਿਹੜੇ ਭੁਗਤ ਰਹੇ ਨੇ, ਉਹਨਾਂ ਨੂੰ ਸਾਡੀ ਕੌਮ ਬਾਦਲ ਗਿਆ ਨੂੰ ਤਾਂ ਕੁਛ ਨਹੀਂ ਕਹਿੰਦੀ। ਆ ਜਿਹੜੇ ਪੰਥਕ ਜਾਂ ਖਾਲਿਸਤਾਨੀ ਆ ਇਹਨਾਂ ਨੂੰ ਵੀ ਬਖਸ਼ ਦਿੱਤਾ ਜਾਂਦਾ ਵੀ ਇਹ ਤਾਂ ਬਹੁਤ ਵਧੀਆ ਨੇ। ਸਭ ਤੋਂ ਮਾੜੇ ਉਹਨਾਂ ਨੂੰ ਮੰਨਿਆ ਜਾਂਦਾ ਜਿਨ੍ਹਾਂ ਨੇ 1984 ਤੋਂ ਬਾਅਦ ਕੌਮ ਦੇ ਲਈ ਆਪਣਾ ਆਪ ਕੁਰਬਾਨ ਕਰਤਾ। ਇੱਕ ਤਰੀਕੇ ਨਾਲ ਕੌਮ ਦੇ ਪੰਥ ਲਈ ਲੜਨ ਮਰਨ ਵਾਲਿਆਂ ਨੂੰ ਇਹ ਜਚਾਇਆ ਜਾ ਰਿਹਾ ਵੀ ਇਸ ਰਾਹ ਨਾ ਪੈ ਜਾਓ। ਰਾਹ ਫਿਰ ਕਿਹੜਾ ਵਧੀਆ, ਆਹ ਵੀ ਕੌਮ ਨੂੰ ਉੱਲੂ ਬਣਾਓ, ਬੇਵਕੂਫ ਬਣਾਓ ਕੌਮ ਨੂੰ। ਸੋ ਜਿਹੜੀ ਪਾਰਲੀਮੈਂਟ ਦੇ ਵਿੱਚ ਕਿਸੇ ਘੱਟ ਗਿਣਤੀ ਦਾ ਕੋਈ ਸੁਣਵਾਈ ਨਹੀਂ, ਉਸ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਬੇਵਕੂਫੀ ਕਰਨੀ ਵੀ ਅਸੀਂ ਜੀ ਖਣੀ ਉੱਥੋਂ ਕੁਝ ਲੈ ਆਵਾਂਗੇ। ਸੋ ਅਸਲੀ ਜਿਹੜੀ ਗੱਲ ਆ ਉਹ ਇਹ ਆ ਕਿ ਕੌਮ ਨੂੰ ਨਿੱਠ ਕੇ ਬਹਿ ਕੇ ਕੋਈ ਨੀਤੀ ਘੜਨੀ ਪਊ ਜਿਹਦੇ ਵਿੱਚੋਂ ਸਾਡੇ ਹਿੱਤਾਂ ਦੀ ਰਾਖੀ ਦਾ ਕੋਈ ਸਿਸਟਮ ਨਿਕਲ ਸਕੇ। ਨਹੀਂ ਤਾਂ ਅੱਜ ਵੀ ਮਰੇ ਤੇ ਕੱਲ ਵੀ ਮਰੇ। ਜਿਹੜੇ ਲੋਕ ਫੁਕਰੀਆਂ ਨੂੰ, ਦਮ ਗੱਜਿਆਂ ਨੂੰ, ਆਪਣੇ ਆਪ ਨੂੰ ਐ ਵੀ ਮੈਂ ਬੜਾ, ਉਹ ਮਰਦੇ ਵੀ ਹੁੰਦੇ ਆ ਤੇ ਮਰਵਾਉਂਦੇ ਵੀ ਹੁੰਦੇ ਨੇ। ਸਰਦਾਰ ਕਪੂਰ ਸਿੰਘ ਵੀ ਇਹੀ ਗੱਲ ਪਿੱਟਦੇ ਇਸ ਦੁਨੀਆ ਤੋਂ ਚਲੇ ਗਏ। ਸਾਡੇ ਵਰਗੇ ਵੀ ਇੱਥੇ ਬਹੁਤ ਨੇ ਜਿਹੜੇ ਅੱਜ ਇਹ ਗੱਲ ਕਹਿੰਦੇ ਨੇ ਕਿ ਅਸਲੀ ਤਾਂ ਗੱਲ ਉਹ ਆ ਜਿਹੜੀ ਖਾਲਿਸਤਾਨ ਦੇ ਆਜ਼ਾਦੀ ਦੇ ਰਾਹ ਵੱਲ ਨੂੰ ਸਾਨੂੰ ਲੈ ਕੇ ਜਾਂਦੀ ਹੋਵੇ। ਤੇ ਉਹਦੇ ਲਈ ਵੀ ਜੇਕਰ ਇਮਾਨਦਾਰੀ ਵਾਲੀ ਗੱਲ ਹੋਵੇ, ਇਹ ਗੱਲ ਪੱਕੀ ਆ ਕਿ ਜਿਹੜਾ ਬੰਦਾ ਲੜੂਗਾ ਉਹ ਤੋਂ ਗਲਤੀਆਂ ਤਾਂ ਹੋਣਗੀਆਂ ਹੀ। ਮੈਂ ਪਰ ਇੱਕ ਗੱਲੋਂ ਹੈਰਾਨ ਹਾਂ, ਵੱਡੇ ਘੱਲੂਘਾਰੇ ਵਿੱਚ ਬਹੁਤ ਭਾਰੀ ਸਾਡਾ ਨੁਕਸਾਨ ਹੋਇਆ ਸੀ। ਅੱਧੀ ਕੌਮ ਇੱਕੋ ਦਿਨ ਜਿਵੇਂ ਕਹਿੰਦੇ ਆ ਵੱਢੀ ਗਈ। ਛੋਟੇ ਘੱਲੂਘਾਰੇ 'ਚ ਵੀ ਬੜਾ ਨੁਕਸਾਨ ਹੋਇਆ, ਪਰ ਬਾਅਦ ਵਿੱਚ ਜਿਵੇਂ ਅੱਜ ਨੁਕਸਾਨ ਦੀਆਂ ਗੱਲਾਂ ਕਰਕੇ ਵੀ ਇਹਨਾਂ ਨੇ ਬੜਾ ਨੁਕਸਾਨ ਕਰਾਤਾ। ਨਾ ਵੱਡੇ ਘੱਲੂਘਾਰੇ ਤੋਂ ਬਾਅਦ ਕਿਸੇ ਨੇ ਕਿਹਾ ਸੀ ਵੀ ਇਹ ਜਿਹੜੇ ਲੀਡਰ ਨੇ ਇਹ ਤਾਂ ਵਿਕੇ ਹੋਏ ਨੇ, ਇਹ ਤਾਂ ਅਬਦਾਲੀ ਨਾਲ ਰਲੇ ਹੋਏ ਨੇ, ਇਹ ਤਾਂ ਗਦਾਰ ਨੇ, ਇਹਨਾਂ ਨੇ ਜੀ ਕਾਹਨੂੰਆਨ ਦੇ ਛੰਭ ਦੇ ਵਿੱਚ ਸਿੱਖਾਂ ਨੂੰ ਲਿਜਾ ਕੇ ਉੱਥੇ ਮਾਰਨ ਵਾਲਾ ਕੰਮ ਹੀ ਕੀਤਾ। ਆ ਜੀ ਉੱਥੇ ਵੱਡੇ ਘੱਲੂਘਾਰੇ ਮੌਕੇ ਇਹਨਾਂ ਨੂੰ ਐ ਨਹੀਂ ਸੀ ਕਰਨਾ ਚਾਹੀਦਾ, ਐਂ ਕਾਹਤੋਂ ਕੀਤਾ। ਸਾਰਿਆਂ ਨੇ ਆਪਦੀ ਲੀਡਰਸ਼ਿਪ 'ਚ ਯਕੀਨ ਰੱਖਿਆ ਤੇ ਛੋਟੇ ਤੇ ਵੱਡੇ ਘੱਲੂਘਾਰੇ ਤੋਂ ਬਾਅਦ
ਕੌਮ ਜਿਹੜੀ ਆ ਉਹ ਹੋਰ ਜ਼ਿਆਦਾ ਇਕਜੁੱਟ ਤੇ ਇਕਮੁੱਠ ਹੋ ਕੇ ਅੱਗੇ ਵਧੀ। ਜੇਕਰ ਅੱਜ 1978 ਤੋਂ 1995 ਤੱਕ ਹੋਏ ਨੁਕਸਾਨ ਨੂੰ ਤੁਸੀਂ ਨੁਕਸਾਨ ਹੀ ਕਹਿਣਾ ਤਾਂ ਘੱਟੋ ਘੱਟ ਇਹੀ ਸਿੱਖ ਲਓ ਕਿ ਯਾਰ ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਕਦੇ ਨਹੀਂ ਸੀ ਸਿੱਖਾਂ ਨੇ ਉਹਨਾਂ ਯੋਧਿਆਂ ਨੂੰ ਆਪਦੀ ਕੌਮ ਦੇ, ਉਹਨਾਂ ਤੋਂ ਵੀ ਗਲਤੀਆਂ ਗੜਬੜਾਂ ਹੋਈਆਂ ਹੋਣਗੀਆਂ, ਇਸੇ ਕੀੜੇ ਕੱਢਣ ਬੈਠੇ ਹੋਏ ਨੇ ਜਿਹੜੇ ਬੰਦੇ ਨੂੰ ਉਹਨਾਂ ਦਿਨਾਂ ਦੇ ਵਿੱਚ ਪੂਰੀ ਲਹਿਰ ਨੇ ਕਦੇ ਅਪਣਾਇਆ ਨਹੀਂ, ਜਿਨ੍ਹਾਂ ਦੇ ਪੱਲੇ ਕੱਖ ਨਹੀਂ ਸੀ, ਜਿਹੜੇ ਖੂੰਜੇ ਲੱਗੇ ਰਹੇ, ਉਹਨਾਂ ਨੂੰ ਇਸ ਵੇਲੇ ਮੌਕਾ ਮਿਲਿਆ ਹੋਇਆ ਸੋਸ਼ਲ ਮੀਡੀਆ ਤੇ ਬਹਿ ਕੇ ਨਕਲੀ ਅਸਲੀ ਫੇਸਬੁੱਕ ਖਾਤੇ ਬਣਾ ਕੇ ਉਹਨਾਂ ਯੋਧਿਆਂ ਨੂੰ, ਉਹਨਾਂ ਬਲਕਾਰੀ ਪੁਰਸ਼ਾਂ ਨੂੰ ਜਿਨ੍ਹਾਂ ਨੇ ਕੌਮ ਦੀ ਲੜਾਈ ਲੜੀ ਭੰਡੀ ਜਾਂਦੇ ਆ, ਨਿੰਦੀ ਜਾਂਦੇ ਆ, ਤੇ ਜਿਹੜੇ ਉਹਨਾਂ ਦੇ ਮਗਰ ਲੱਗ ਕੇ ਸਾਡੀ ਕੌਮ ਦੀ ਅਗਲੀ ਪੀੜ੍ਹੀ ਆ ਉਹ ਵੀ ਉਵੇਂ ਦੇ ਰਾਹ ਤੁਰ ਪਈ। ਭਾਈ ਬਾਦਲ ਕੇ ਮਾੜੇ ਓਵਰਗਰਾਊਂਡ ਤੇ ਅੰਡਰਗਰਾਊਂਡ ਖਾਲਿਸਤਾਨੀ ਆ ਜਿਹੜੇ, ਉਹਨਾਂ ਬਾਰੇ, ਪੰਥਕ ਖਾਲਿਸਤਾਨੀਆਂ ਬਾਰੇ ਕਿਸੇ ਨੂੰ ਵਹਿਮ ਹੀ ਨਹੀਂ, ਤੇ ਫਿਰ ਰਹਿ ਕੀ ਗਿਆ? ਫਿਰ ਤਾਂ ਬਸ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਠਣ ਠਣ ਗੋਪਾਲ ਆ। ਭਾਈ ਕੁਛ ਅਕਲ ਨੂੰ ਹੱਥ ਮਾਰੋ। ਆ ਜਿਹੜੇ ਵੱਡੀਆਂ ਵੱਡੀਆਂ ਫੜਾਂ ਮਾਰ ਕੇ ਵੀ ਮੈਂ ਐ ਕਰ ਦੂੰ, ਉਹ ਕਰ ਦੂੰ, ਇਹ ਕੁਛ ਨਹੀਂ ਕਰਨ ਜੋਗੇ। ਇਮਾਨਦਾਰੀ ਨਾਲ ਬਾਣੀ ਅਤੇ ਫਲਸਫੇ ਤੋਂ ਸਿੱਖ ਸੰਘਰਸ਼ ਦੇ ਰਾਹ ਜਿਹੜੇ ਆ ਉਹ ਲੱਭਣੇ ਪੈਣਗੇ, ਫੇਰ ਹੀ ਸਾਡਾ ਕੁਝ ਬਚਾਅ ਹੋ ਸਕਦਾ। ਸੋ ਇੱਥੇ ਸਮਾਪਤੀ ਆ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।